Indo-Canadian group demands apology as opposition leader Pierre Poilievre pulls out of Deepavali event. South Bloc surprised. Instead of Conservative Party, an MP from Trudeau's Liberal Party will now host Deepavali celebrations at Parliament. ਅਸੀਂ ਬਹੁਤ ਡਿਸਅਪੁਆਇੰਟ ਹੈ, ਬਹੁਤ ਸੈਡ ਹੈ ਅਸਕੇ ਤੁਸੀਂ ਜਿਹੜਾ 24 ਸਾਲ ਤੋਂ ਦੀਵਾਲੀ ਸੈਲੀਬ੍ਰੇਸ਼ਨ ਪਾਰਲੀਮੈਂਟ ਤੇ ਹੁੰਦੀ ਸੀ, ਇਸ ਵਾਰ ਤੁਸੀਂ ਉਸ ਤੋਂ ਟਾੜਾ ਵੱਟ ਲਿਆ. However, the sudden withdrawal of political leaders from this event, prompted by the current diplomatic situation between Canada and India, has left us feeling betrayed and unjustly singled out. As outsiders who are somehow linked to a political actions of a country many of us have ancestral ties to but no direct connection with. ਇਹ ਕੈਨੇਡੀਅਨ ਪੋਲੀਟੀਸ਼ੀਅਨਸ ਜਿਹੜੇ ਨੇ ਇਹਨਾਂ ਨੇ ਲਾਈਨ ਨਹੀਂ ਖਿੱਚੀ ਕਿ ਵੀ ਅਸੀਂ ਇੰਡੀਅਨ ਨਹੀਂ ਹੈਗੇ, ਅਸੀਂ ਤਾਂ ਕੈਨੇਡੀਅਨ ਹੈ ਔਰ ਇਹ ਇੰਡੀਅਨ ਗਵਰਨਮੈਂਟ ਦੀ ਨੀਤੀ ਹੋਏਗੀ, ਉਹਨਾਂ ਨਾਲ ਤੁਸੀਂ ਸੁਲਝਦੇ ਰਹੋ ਜਾਂ ਉਲਝਦੇ ਰਹੋ, ਪਰ ਸਾਡਾ ਇੰਡੀਆ ਨਾਲ ਕੋਈ ਲਾਗਾ ਦੇਗਾ ਨਹੀਂ. ਦੀਵਾਲੀ ਇਵੈਂਟ ਦਾ ਕੈਂਸਲ ਹੋਣਾ ਅਜੇ ਤੱਕ ਮਹਿਦੂਦ ਨਹੀਂ ਹੈ. ਇਹ ਜਿਹੜਾ ਇਸ ਦਾ ਮਤਲਬ ਹੈ ਕਿ ਵੀ ਇਹ ਜਿਹੜਾ ਪੋਲੀਟੀਸ਼ੀਅਨਸ ਨੇ ਕਮਿਟ ਕੀਤਾ ਸੀ ਕਿ ਉਹ ਅਟੈਂਡ ਕਰਨਗੇ, ਉਹਨਾਂ ਦਾ ਦੌੜ ਜਾਣਾ ਇਸ ਤੋਂ ਇਹ ਮਚ ਡੀਪਰ ਮੋਰ ਇਨਸੀਡੀਅਸ ਪ੍ਰੋਬਲਮ ਹੈ. We are proud Canadians and our identity is rooted in this country, not in the political machinations of another nation. We demand an apology for this insensitive and discriminatory act. More than just words, we expect a clear and actionable course of action to be laid out to address the systematic racism and bias that led to this decision. We take immediate pride in our Canadian identity and we refuse to let the actions of a foreign government dictate how we are perceived and treated in this country. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੁਰਤਮਾ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ. ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ. ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ. ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ. ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः. ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ. ਜੀ ਡਾਕਟਰ ਸਾਹਿਬ, ਅੱਜ 30 ਅਕਤੂਬਰ 2024 15 ਕੱਤਕ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਇਸੇ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਟਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ. ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ. ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ. ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਗਿਆ ਹਿਊਸਟਨ ਟੈਕਸਸ ਤੋਂ ਵੀਰ ਅਮਰਪਾਲ ਸਿੰਘ ਹੋਰਾਂ ਨੇ ਆਪਣੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਸੰਧੂ ਜੀ ਦੀ ਨਿੱਘੀ ਯਾਦ ਵਿੱਚ ਜਿਹੜਾ ਸਪਾਂਸਰ ਕੀਤਾ ਹੈ ਔਰ ਜਿੱਥੇ ਉਹਨਾਂ ਸਾਂਝੇ ਪਰਿਵਾਰਾਂ ਦੇ ਇਕਮੁੱਠਤਾ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਦਾ ਸੁਨੇਹਾ ਦਿੱਤਾ ਹੈ, ਉੱਥੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੀ ਪਰਿਵਾਰਕ ਜ਼ਿੰਮੇਵਾਰੀ ਦੇ ਨਾਲ ਨਾਲ ਜਿਹੜੀ ਪੰਥਕ ਜ਼ਿੰਮੇਵਾਰੀ ਹੈ ਉਹ ਵੀ ਸੰਭਾਲੀਏ. ਇਸ ਵਿੱਚ ਜਿਹੜੀ ਬਰਕਤ ਹੁੰਦੀ ਹੈ ਔਰ ਵਾਹਿਗੁਰੂ ਸਮੂਹ ਟੀਵੀ 84 ਨੂੰ ਚੜ੍ਹਦੀ ਕਲਾ ਬਖਸ਼ਣ. ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ. ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619584, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ
ਕਿ ਭਾਰਤ ਵੱਲੋਂ ਕੈਨੇਡਾ ਵਿੱਚ ਸਿੱਖਾਂ ਦੇ ਖਿਲਾਫ ਵਿੱਢੀ ਗਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੰਗ ਦਾ ਪ੍ਰਭਾਵ ਜਿਹੜੇ ਸਿੱਧੇ ਤੌਰ ਤੇ ਕੈਨੇਡਾ ਦੇ ਪੋਲੀਟੀਸ਼ੀਅਨ ਨੇ ਵੀ ਕਬੂਲਣਾ ਸ਼ੁਰੂ ਕਰ ਦਿੱਤਾ ਹੈ ਔਰ ਭਾਰਤ ਪੱਖੀ ਕੰਜ਼ਰਵੇਟਿਵ ਪਾਰਟੀ ਦੇ ਪ੍ਰੈਜ਼ੀਡੈਂਟ ਮਿਸਟਰ ਪੀਅਰ ਪੋਲਵਿਜ ਨੇ ਪ੍ਰੈਜ਼ੀਡੈਂਟ ਹਿਲ ਤੇ ਹਰ ਸਾਲ ਹੁੰਦੇ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਹੈ ਔਰ ਇਸ ਤੇ ਹਿੰਦੂਤਵੀ ਜਮਾਤ ਓਵਰਸੀਜ਼ ਫਰੈਂਡਸ ਆਫ ਇੰਡੀਆ ਕੈਨੇਡਾ ਨੇ ਬੜਾ ਤਿੱਖਾ ਜਿਹੜਾ ਰਿਐਕਸ਼ਨ ਦਿੱਤਾ ਹੈ ਔਰ ਜ਼ਾਹਿਰ ਹੈ ਕਿ ਕੈਨੇਡਾ ਦੇ ਹਿੰਦੂ ਤਵੀਆਂ ਨੂੰ ਇਸ ਨਾਲ ਡਾਢਾ ਸੇਕ ਲੱਗਾ ਹੈ ਔਰ ਉਹਨਾਂ ਨੇ ਜਿੱਥੇ ਚੀਕ ਝਾੜਾ ਪਾਇਆ ਉੱਥੇ ਕੰਜ਼ਰਵੇਟਿਵ ਪਾਰਟੀ ਨੂੰ ਜਿਹੜੀਆਂ ਵੋਟਾਂ ਨਾ ਪਾਉਣ ਦੀ ਧਮਕੀ ਵੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ 30 ਅਕਤੂਬਰ ਦਾ ਦਿਨ ਹੈ। ਜ਼ਾਹਰ ਹੈ ਇੱਕ ਪਾਸੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ ਜਿਹੜਾ ਸੂਰਜ ਚੜ੍ਹਿਆ ਉਹ 31 ਅਕਤੂਬਰ ਦੀ ਸਵੇਰ ਦਾ ਹੈ ਜੀ ਔਰ ਅੱਜ ਉਹ ਖਾਸ ਦਿਨ ਹੈ ਜਦੋਂ ਕਿ 40 ਸਾਲ ਪਹਿਲਾਂ ਜਿਵੇਂ ਯੂਰਪ ਦੇ ਵਿੱਚ ਆਲ ਘੋਸਟਸ ਐਂਡ ਵਿਚਿਸ ਡੇ ਬਿਲਕੁਲ ਭੂਤਾਂ ਔਰ ਪ੍ਰੇਤਾਂ ਦਾ ਦਿਨ ਮਨਾਇਆ ਜਾਂਦਾ ਸੀ ਜਿਹਨੂੰ ਇੱਥੇ ਹੈਲੋਵੀਨ ਕਹਿੰਦੇ ਨੇ ਜੀ। ਇਸ ਦਿਨ ਦੇ ਮੌਕੇ ਹੀ ਜਿਹੜੀ ਡੈਣਾ ਦੀ ਡੈਣ ਭੂਤਨੀਆਂ ਦੀ ਭੂਤਣੀ ਜਿਨ੍ਹਾਂ ਦੀ ਜਿੰਨ ਇੰਦਰਾ ਗਾਂਧੀ ਜਿਸ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਖੂਨ ਜੂਨ 84 ਦੇ ਪਹਿਲੇ ਹਫ਼ਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਔਰ 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਡੋਲਿਆ ਉਸ ਨੂੰ ਸਜ਼ਾ ਯਾਫਤਾ ਸਾਡੇ ਯੋਧਿਆਂ ਨੇ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਨੇ ਕੀਤਾ ਸੀ ਔਰ ਸ਼ਹੀਦ ਕੇਰ ਸਿੰਘ ਔਰ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਉਹਨਾਂ ਸਾਰਿਆਂ ਨੂੰ ਵੀ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ। ਅਖੀਰਲਾ ਸੈਗਮੈਂਟ ਅਸੀਂ ਉਹਨਾਂ ਦੀ ਜਿਹੜਾ ਇਸ ਵੱਡੀ ਕਾਰਵਾਈ ਜਿਹੜਾ ਇਤਿਹਾਸ ਇਕੱਲਾ ਸਿੱਖ ਇਤਿਹਾਸ ਹੀ ਨਹੀਂ ਜਿਸ ਨੇ ਸਾਊਥ ਏਸ਼ੀਆ ਦਾ ਇਤਿਹਾਸ ਬਦਲਿਆ ਜਿਸ ਨੇ ਇਨਸਾਨੀ ਹਿਸਟਰੀ ਦੇ ਵਿੱਚ ਵੀ ਇਹ ਸਾਬਤ ਕੀਤਾ ਜੋ ਸਾਡਾ ਰੂਹਾਨੀ ਵਿਸ਼ਵਾਸ ਸੀ ਕਿ ਜਦੋਂ ਅਸੀਂ ਕਿਸੇ ਵੀ ਜ਼ੁਲਮ ਕਰਨ ਵਾਲੇ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕਰਦੇ ਹਾਂ ਤੇ ਫਿਰ ਗੁਰਬਾਣੀ ਦਾ ਇਹ ਫਰਮਾਨ ਸਾਨੂੰ ਹਮੇਸ਼ਾ ਅਗਵਾਈ ਦਿੰਦਾ ਹੈ ਕਿ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਸੋ ਅੱਜ ਦਾ ਪ੍ਰੋਗਰਾਮ ਵੀ ਅਸੀਂ ਇਹਨਾਂ ਯੋਧਿਆਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਉੱਥੇ ਨਾਲ ਦੀ ਨਾਲ ਜਿਹੜੀਆਂ ਅਸੀਂ ਜਦੋਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਪਿਛਲੇ ਵੀਕਐਂਡ ਦੇ ਉੱਤੇ ਹਿਊਸਟਨ ਪਿਛਲੇ ਤੋਂ ਪਿਛਲੇ ਸਾਡੀ ਫੇਰੀ ਸੀ ਔਰ ਉਸ ਮੌਕੇ ਜਿਨ੍ਹਾਂ ਘਰਾਂ ਦੀ ਅਸੀਂ ਮਹਿਮਾਨ ਨਵਾਜ਼ੀ ਮਾਣੀ ਜਿੱਥੇ ਸੰਗਤ ਦੇ ਵਿੱਚ ਜਿਨ੍ਹਾਂ ਦੇ ਦੀਦਾਰ ਹੋਏ ਉਹਨਾਂ ਦੇ ਵਿੱਚ ਬਹੁਤ ਪਿਆਰਾ ਪਰਿਵਾਰ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੇ ਸਾਨੂੰ ਹੋਸਟ ਵੀ ਕੀਤਾ। ਬੜਾ ਜਿਹੜਾ ਆਦਰ ਮਾਣ ਤਾਂ ਹੁੰਦਾ ਹੀ ਹੈ ਉਹ ਤਾਂ ਉਸ ਮਾਝੇ ਦੀ ਧਰਤੀ ਤੇ ਜਾਇਆਂ ਦੇ ਵਿੱਚ ਸੇਵਾ ਭਾਵ ਤਾਂ ਹੈ ਹੀ ਹੈ ਔਰ ਉੱਥੇ ਉਹਨਾਂ ਦੇ ਘਰ ਬੈਠੇ ਕਿਉਂਕਿ ਕੁਛ ਦਿਨ ਪਹਿਲਾਂ ਹੀ ਉਹਨਾਂ ਦੇ ਪਿਤਾ ਜੀ ਬੜੇ ਸਤਿਕਾਰਤ ਜਿਹੜੇ ਜਿਨ੍ਹਾਂ ਦੀ ਲਗਭਗ 84 ਸਾਲ ਉਮਰ ਸੀ ਬਾਪੂ ਜਸਵੰਤ ਸਿੰਘ ਸੰਧੂ ਜੀ ਉਹ ਚੜ੍ਹਾਈ ਕਰ ਗਏ ਸਨ। ਸੋ ਜ਼ਾਹਰ ਹੈ ਇੱਕ ਅਫਸੋਸ ਦਾ ਮਾਹੌਲ ਵੀ ਸੀ ਅਸੀਂ ਵੀ ਅਫਸੋਸ ਕੀਤਾ ਔਰ ਕਿਉਂਕਿ ਉਹ ਲਗਭਗ 10 ਸਾਲ 2014 ਦੇ ਵਿੱਚ ਇਹਨਾਂ ਦੇ ਕੋਲ ਆਏ ਔਰ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਪ੍ਰਭਾਵ ਹੈ ਉੱਥੋਂ ਦੇ ਜਿਹੜੇ ਉਹਨਾਂ ਨਾਲ ਔਰ ਗੁਰਦੁਆਰਾ ਸਾਹਿਬ ਜਦੋਂ ਵੀ ਕੋਈ ਬਜ਼ੁਰਗ ਦੇ ਨਾਲ ਖਾਸ ਤੌਰ ਤੇ ਇੰਟਰੈਕਸ਼ਨ ਹੁੰਦਾ ਹੈ ਪਰਿਵਾਰਾਂ 'ਚ ਹੁੰਦਾ ਹੈ ਸੋ ਸ਼ਖਸੀਅਤ ਦਾ ਇੱਕ ਆਪਣਾ ਜਿਹੜਾ ਇੱਕ ਕਸ਼ਿਸ਼ ਔਰ ਪਰਸਨੈਲਿਟੀ ਹੁੰਦੀ ਹੈ। ਸੋ ਉਹਨਾਂ ਨੇ ਜਿਵੇਂ ਦੱਸਿਆ ਔਰ ਮੈਂ ਕੁਦਰਤੀ ਇਹ ਆਪਣੇ ਆਪ ਦੇ ਮਨ ਦੀਆਂ ਨਜ਼ਰਾਂ ਦੇ ਨਾਲ ਵੀ ਅੰਦਾਜ਼ਾ ਲਾ ਸਕਦਾ ਹਾਂ ਕਿ ਜਿਨ੍ਹਾਂ ਘਰਾਂ ਦੇ ਵਿੱਚ ਸੇਵਾ ਸਿੱਖੀ ਕਮਿਟਮੈਂਟ ਇਹ ਸਾਰੇ ਪਾਰਟ ਹੁੰਦੇ ਨੇ ਕਮਾਈ ਬਜ਼ੁਰਗਾਂ ਦੀ ਆਉਂਦੀ ਹੈ। ਬਹੁਤ ਵਾਰ ਮੈਂ ਅਕਸਰ ਇਹ ਕਹਿੰਦਾ ਕਿ ਭਾਈ ਜੋ ਕੁਛ ਵੀ ਅਸੀਂ ਹਾਂ ਉਹਦੇ 'ਚ ਸਾਡੇ ਮਾਪਿਓ ਜੋ ਕੁਛ ਉਹ ਸਨ ਉਹਨਾਂ ਦੇ ਬਜ਼ੁਰਗਾਂ ਨੇ ਇੱਕ ਵੱਡਾ ਜਿਹੜਾ ਉਹ ਯੋਗਦਾਨ ਪਾਇਆ ਹੋਇਆ ਉਹੀ ਟ੍ਰੈਡੀਸ਼ਨਸ ਅੱਗੇ ਤੁਰਦੀਆਂ ਨੇ। ਔਰ ਫਿਰ ਜਦੋਂ ਅਸੀਂ ਬਾਪੂ ਜੀ ਬਾਰੇ ਜਾਣਨਾ ਚਾਹਿਆ ਤਾਂ ਜਿਹੜੀ ਜਾਣਕਾਰੀ ਭਾਈ ਅਮਰਪਾਲ ਸਿੰਘ ਹੋਰਾਂ ਨੇ ਭੇਜੀ ਹੈ ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਦਰਸ਼ਕ ਉਹਨਾਂ ਦੀਆਂ ਤਸਵੀਰਾਂ ਵੀ ਦੇਖ ਸਕਦੇ ਨੇ ਇੱਕ ਨੂਰਾਨੀ ਰੂਹਾਨੀ ਚਿਹਰਾ ਹੈ ਲਗਭਗ 6 ਫੁੱਟ 4 ਇੰਚ ਜਿਵੇਂ ਦੱਸਿਆ ਉਹਨਾਂ ਨੇ ਉਹਨਾਂ ਦਾ ਕੱਦ ਸੀ ਔਰ ਕਿਵੇਂ ਸਟਰਗਲ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਸਿੱਖ ਦੇ ਅੰਦਰ ਔਰ ਇਹਦੇ 'ਚ ਜਦੋਂ ਅਸੀਂ
ਸਿੱਖੀ ਦੀਆਂ ਸਿੱਖਿਆਵਾਂ ਜਿਨ੍ਹਾਂ ਨੇ ਸਿੱਖ ਨੂੰ ਘੜਿਆ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਜਿਹੜਾ ਉਹ ਪੜ੍ਹਦੇ ਹਾਂ ਕਿ ਭਾਈ ਕਿਵੇਂ ਜਿਹੜਾ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਬੇਸਿਕਲੀ ਘਾਲਣਾ ਕਿਰਤ ਇਹ ਅੰਦਰ ਵੀਵ ਕੀਤੀ ਹੋਈ ਹੈ। ਸਿੱਖ ਬਿਨਾਂ ਕਿਰਤ ਤੋਂ ਕਿਸੇ ਦੇ ਦਾਨ ਦੇ ਥੱਲੇ ਜਾਂ ਕਿਸੇ ਦੀ ਭਿਖਮੰਗਾ ਬਣ ਕੇ ਜਾਂ ਕਿਸੇ ਦਾ ਮੁਥਾਜ ਹੋ ਕੇ ਜਿਉਂਦਾ ਹੀ ਨਹੀਂ। ਮਾੜੇ ਤੋਂ ਮਾੜਾ ਵੀ ਹੋਏਗਾ ਉਹ ਕਹੇਗਾ ਮੈਂ ਘਾਹ ਖੋਤਰ ਲਾਂਗਾ, ਮੈਂ ਕੋਈ ਹੋਰ ਕਿਰਤ ਕਰ ਲਾਂਗਾ, ਮੈਨੂੰ ਕੋਈ ਕੰਮ ਦਿਓ, ਮੈਂ ਕਿਸੇ ਦਾ ਮੁਥਾਜ ਨਹੀਂ ਹੋਣਾ ਚਾਹੁੰਦਾ। ਔਰ ਜਿਵੇਂ ਅਮਰਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਇਹਨਾਂ ਦਾ ਮੁੱਢਲਾ ਪਿੰਡ ਤਾਂ ਜਿੱਥੇ ਹੁਣ ਸਤਲੁਜ ਤੇ ਬਿਆਸ ਮਿਲਦੇ ਨੇ, ਹਰੀ ਕੇ ਪੱਤਣ, ਇੱਥੇ ਹੈਡਵਰਕਸ 1950s ਦੇ ਵਿੱਚ ਹੀ ਬਣਿਆ। ਔਰ ਉਦੋਂ ਕੀ ਫਿਰ ਜਿਹੜੀਆਂ ਬਹੁਤ ਸਾਰੇ ਪਿੰਡਾਂ ਦੀਆਂ ਜ਼ਮੀਨਾਂ ਜਿਹੜਾ ਇਹਨਾਂ ਦਾ ਜੱਦੀ ਸੀ ਉਹ ਉਹਦੇ 'ਚ ਆਈਆਂ। ਉਹਦੇ ਇਵਜ਼ ਦੇ ਵਿੱਚ ਸਿਰਫ ਉਹਨਾਂ ਨੂੰ 8 ਏਕੜ ਜ਼ਮੀਨ ਮਿਲੀ ਔਰ ਉਹ ਜ਼ਮੀਨ ਮਿਲੀ ਟਿੱਬੀ ਸੁਲਤਾਨਪੁਰ ਲੋਧੀ। ਇਹ ਜਿਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਉਹਨਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਨੇ ਉਸ ਆਲੇ ਦੁਆਲੇ ਦੇ, ਕਿਉਂਕਿ ਮੈਨੂੰ ਤਾਂ ਮੌਕਾ ਵੀ ਮਿਲਿਆ, ਮੈਂ ਉਸ ਤੋਂ ਥੋੜ੍ਹੀ ਦੂਰ ਸਿੰਧੜਾਂ ਦੇ ਵਿੱਚ ਰਿਹਾ ਕੁਛ ਅਰਸਾ। ਔਰ ਉਹ ਸਾਰਾ 9-10 ਕਿਲੋਮੀਟਰ ਦਾ ਏਰੀਆ ਸੀ। ਉੱਥੇ ਬੜਾ ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਰਬਾਬ ਲੈਣ ਦੇ ਲਈ, ਜਿਹੜੀ ਰਬਾਬ ਇਲਾਹੀ ਤੌਰ 'ਤੇ ਬਣਾਈ, ਭਾਈ ਫਿਰੰਦਾ ਉਹਨਾਂ ਦੇ ਕੋਲ ਭੇਜਿਆ ਸੀ। ਸੋ ਉਹ ਪਿੰਡ ਹੈ ਰਬਾਬਸਰ ਕਰਕੇ ਗੁਰਦੁਆਰਾ ਸਾਹਿਬ ਮੌਜੂਦ ਹੈ। ਸੋ ਉਸ ਦੇ ਨੇੜੇ ਹੀ ਇਹਨਾਂ ਨੂੰ ਜ਼ਮੀਨ ਮਿਲੀ। ਔਰ ਜਿਵੇਂ ਪਰਿਵਾਰ ਨੇ ਦੱਸਿਆ ਕਿ ਉਸ 8 ਏਕੜ ਤੋਂ ਬਾਪੂ ਜੀ ਨੇ, ਜਿਹੜੇ 4 ਭਰਾ ਸਨ ਔਰ ਆਪਸ ਦੇ ਵਿੱਚ ਬਹੁਤ ਇਤਫਾਕ ਸੀ, ਉਸ ਨੂੰ ਉਹਨਾਂ ਨੇ 600 ਏਕੜ ਜ਼ਮੀਨ ਦੇ ਵਿੱਚ ਕਨਵਰਟ ਕੀਤਾ ਓਵਰ ਏ ਪੀਰੀਅਡ ਆਫ ਟਾਈਮ। ਭਰਾ ਸਾਰੇ ਕਿਵੇਂ ਇਕੱਠੇ ਰਹਿੰਦੇ ਸੀ। ਉਹਨਾਂ ਨੇ ਕਿਹਾ ਵੀ ਇੱਕ ਸਟੇਜ 'ਤੇ ਆਲਮੋਸਟ 50-60 ਜੀ, ਜਿਹੜਾ ਵੱਡਾ ਘਰ 3-4 ਏਕੜ ਸੀ ਉਹਦੇ ਵਿੱਚ ਰਹਿੰਦੇ ਸੀ। ਔਰ ਮਿਹਨਤ ਕਿਰਤ ਦੇ ਨਾਲ ਉਹਨਾਂ ਨੇ ਆਪਣੀ ਥਾਂ ਬਣਾਈ। ਔਰ ਜ਼ਾਹਰ ਹੈ ਉਹਨਾਂ ਦੇ ਬਾਪੂ ਜੀ ਦੇ ਅੱਗੋਂ 3 ਬੇਟੇ, 2 ਇੱਥੇ ਨੇ ਜਿਨ੍ਹਾਂ 'ਚ ਅਮਰਪਾਲ ਸਿੰਘ ਔਰ ਦੂਸਰੇ ਸਤਜੀਤ ਸਿੰਘ ਇੱਥੇ ਰਹਿੰਦੇ ਨੇ। ਇੱਕ ਬ੍ਰਦਰ ਪਿੱਛੇ ਨੇ ਜਿਹੜਾ ਜਿਵੇਂ ਮੈਂ ਦੱਸਿਆ ਟਿੱਬੀ ਸੁਲਤਾਨਪੁਰ ਲੋਧੀ ਉਹਨਾਂ ਦਾ ਪਿੰਡ ਹੈ, ਡਿਸਟ੍ਰਿਕਟ ਕਪੂਰਥਲਾ। ਉੱਥੇ ਉਹ ਟੇਕ ਕੇਅਰ ਕਰਦੇ ਨੇ ਜ਼ਮੀਨ ਦੀ ਔਰ ਬਾਕੀ ਚੀਜ਼ਾਂ ਦੀ। ਔਰ ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਕਿਵੇਂ ਉਸ ਪਿੰਡ ਜਾਂ ਉਸ 'ਚ ਕਦੇ ਵੀ ਕੋਈ ਵੋਟਾਂ ਦੇ ਨਾਲ ਸਰਪੰਚ ਨਹੀਂ ਚੁਣਿਆ ਗਿਆ। ਜਦੋਂ ਤੁਸੀਂ ਇਸ ਲੈਵਲ ਦੇ ਬਿਨਾਈਨ ਨੋਬਲ ਹੁੰਦੇ ਹੋ, ਇਲਾਕੇ ਦੇ ਵਿੱਚ ਨਾਂ ਹੁੰਦਾ ਕਿ ਵੀ ਦੱਸੋ ਬਾਪੂ ਜੀ ਕਿੱਧਰ ਨੂੰ ਕਰਨਾ। ਉਹਨਾਂ ਦੇ ਪਰਿਵਾਰ ਦੇ ਕੋਲ ਹੀ ਆਲਮੋਸਟ ਸਰਪੰਚੀ ਰਹੀ ਜਾਂ ਜਿਸ ਨੂੰ ਵੀ ਉਹਨਾਂ ਨੇ ਵਡਿਆਇਆ। ਔਰ ਇਹ ਜਿਹੜਾ ਵਾਕਿਆ, ਔਰ ਦੇਖੋ ਕਿਸ ਕਿਸਮ ਦੇ ਸਚਾਰੇ ਲੋਕ ਸੀ। ਉਹਨਾਂ ਨੇ ਅਮਰਪਾਲ ਸਿੰਘ ਨੇ ਦੱਸਿਆ ਵੀ 1977 'ਚ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਉਹ ਆਏ ਉਸ ਇਲਾਕੇ ਦੇ ਵਿੱਚ, ਲੈਕਚਰ ਕਰ ਰਹੇ ਸੀ, ਆਪਣੀ ਕਥਾ ਕਰ ਰਹੇ ਸੀ। ਤੇ ਇਹਨਾਂ ਵੱਲ ਦੇਖਿਆ, ਉਹਨਾਂ ਨੇ ਪੁੱਛਿਆ ਕਿ ਭਾਈ ਅੰਮ੍ਰਿਤ ਛਕਿਆ? ਉਹਨਾਂ ਨੇ ਕਿਹਾ ਜੀ ਨਹੀਂ, ਕਈ ਕੁਛ ਜੀਵਨ 'ਚ ਜਿਉਂਦੇ ਆ ਕਈ ਵਾਰ ਉਹ ਨਿਭਦੀ ਨਹੀਂ ਹੈ ਜਿਹੜੀ ਰਹਿਤ ਹੈ, ਝੂਠ ਬੋਲਿਆ ਜਾਂਦਾ ਕੋ ਹੁੰਦਾ। ਕਹਿੰਦਾ ਨਹੀਂ, ਇਵੇਂ ਨਹੀਂ ਹੈ, ਇਹ ਗੁਰੂ ਦਾ ਹੁਕਮ ਹੈ ਅੰਮ੍ਰਿਤ ਛਕਣਾ। ਔਰ ਉਹਨਾਂ ਦੇ ਹੁਕਮ 'ਤੇ ਜਿਹੜਾ ਹੈ ਜਾਂ ਉਹਨਾਂ ਦੀ ਬੇਨਤੀ 'ਤੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ। ਔਰ ਤੁਸੀਂ, ਮੈਂ ਵੀ ਜਦੋਂ ਪਿਕਚਰਸ ਦੇਖ ਰਿਹਾ ਸੀ ਤਾਂ ਮੈਨੂੰ ਲੱਗਾ ਵੀ ਇਹ ਸਾਡਾ ਕਿਰਦਾਰ ਸੀ ਅਸਲ ਦੇ ਵਿੱਚ, ਜਿਹੜਾ ਸਰੂਪ 'ਚੋਂ ਵੀ ਪ੍ਰਗਟ ਹੁੰਦਾ। ਸੋ ਅਸੀਂ ਵੀਰ ਅਮਰਪਾਲ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਦੀ ਮਹਿਮਾਨ ਨਵਾਜ਼ੀ ਲਈ ਵੀ, ਔਰ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹਾਲਾਂ ਸਾਡੇ ਕੁਝ ਵੀਰ ਕਹਿਣਗੇ ਕਿ ਤੁਸੀਂ ਇੰਟਰੋਡਕਟਰੀ ਪਾਰਟ ਲੰਬਾ ਕਰ ਦਿੰਦੇ ਹੋ, ਪਰ ਮੇਰਾ ਇਹ ਹੁੰਦਾ ਕਿ ਵੀ ਅਸੀਂ ਇੱਕ ਤਾਂ ਬੀਤੇ ਦੀਆਂ ਕਹਾਣੀਆਂ ਸੁਣਾਉਂਦੇ ਹਾਂ, ਜਿਹੜਾ ਇਤਿਹਾਸ ਤਾਂ ਇੱਕ ਉਹ ਹੈ ਜਿਹੜੇ ਕਿਰਦਾਰ ਸਾਡੇ ਸਾਹਮਣੇ ਨੇ। ਬਿਲਕੁਲ। ਪਰ ਮੈਂ ਜਦੋਂ ਵੀ ਕਿਸੇ ਵੀ ਥਾਂ 'ਤੇ ਜਾਂਦਾ ਜਾਂ ਕਿਸੇ ਨਾਲ ਮੁਲਾਕਾਤ ਹੁੰਦੀ ਹੈ ਜਾਂ ਦੂਸਰਾ ਹੁੰਦਾ ਹੈ, ਮੈਨੂੰ ਤਾਂ ਉਹਨਾਂ 'ਚੋਂ ਉਹ ਸਾਰੇ ਹੀ ਜਿਹੜੇ ਟਰੇਟ ਨੇ ਜਿਹੜੇ ਗੁਰਸਿੱਖ ਦੇ ਸਿੱਖ ਪਰਿਵਾਰਾਂ ਦੇ ਜਦੋਂ ਨਜ਼ਰ ਆਉਂਦੇ ਨੇ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਮੈਂ ਇਤਿਹਾਸ ਸੁਣਾ ਰਿਹਾ, ਕਿਉਂਕਿ ਇਹ ਲਿਵਿੰਗ ਲੀਜੈਂਡ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਖੁਸ਼ਬੂ ਹੈ। ਸਿੱਖੀ ਕੋਈ ਜਮਾ ਮਾਈਨਸ ਕਰਨ ਵਾਲੀਆਂ ਕਹਾਣੀਆਂ ਦਾ ਨਾਂ ਨਹੀਂ ਹੈ, ਸਿੱਖੀ ਕਿਰਦਾਰ ਹੈ। ਔਰ ਇਸ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਕਿ ਸੱਚ ਬਹੁਤ ਵੱਡੀ ਚੀਜ਼ ਹੈ, ਹਰ ਚੀਜ਼ ਸੱਚ ਤੋਂ ਉਰੇ ਹੈ।
ਪਰ ਸਭ ਤੋਂ ਉੱਪਰ ਜਿਹੜਾ ਉਹ ਸੱਚ ਆਚਾਰ ਹੈ, ਟਰੂਥਫੁਲ ਲਿਵਿੰਗ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੱਚਾਈ ਨਹੀਂ ਹੈ ਤੇ ਜਿਨ੍ਹਾਂ ਨੇ ਸਕਸੈਸਫੁਲ ਗ੍ਰਸਤੀ ਜੀਵਨ, ਕੌਮੀ ਜੀਵਨ ਔਰ ਉਸ ਸਾਰੇ ਨੂੰ ਬੈਲੈਂਸ ਰੱਖ ਕੇ ਜਿਹੜਾ ਜ਼ਿੰਦਗੀ ਨੂੰ ਜੀਵਿਆ, ਉਹ ਸਾਡੇ ਆਦਰਸ਼ ਨੇ। ਇਸ ਲਈ ਮੇਰੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ, ਉਹਨਾਂ ਦੇ ਕਿਰਦਾਰ ਨੂੰ ਵਿਚਾਰਦੇ ਹਾਂ ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੁੰਦੀਆਂ ਨੇ। ਸੋ ਅਸੀਂ ਇੱਕ ਵਾਰ ਫੇਰ ਵੀਰ ਅਮਰਪਾਲ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਅੱਜ ਕਿਉਂਕਿ ਸਾਡਾ ਇਸ ਹਫ਼ਤੇ ਦਾ ਲਾਸਟ ਪ੍ਰੋਗਰਾਮ ਹੈ, ਕੱਲ੍ਹ ਸਾਡੀ ਸਾਰੀ ਟੀਮ ਯੂਬਾ ਸਿਟੀ ਦੀ ਕਵਰੇਜ ਲਈ ਜਾ ਰਹੀ ਹੈ। ਅਸੀਂ ਯਕੀਨੀ ਬਣਾਵਾਂਗੇ ਕਿ ਉੱਥੋਂ ਜਿਹੜਾ ਲਾਈਵ ਕਵਰੇਜ ਈਵੈਂਟਸ ਦੀ, ਜਿਨ੍ਹਾਂ ਦੇ ਵਿੱਚ 3-4 ਈਵੈਂਟਸ ਫਰਾਈਡੇ, ਸੈਚਰਡੇ, ਸੰਡੇ ਨੇ। ਤਾਂ ਨਗਰ ਕੀਰਤਨ ਸੰਡੇ ਦਾ ਹੈ, ਸੈਚਰਡੇ ਦੀਵਾਨ ਵੀ ਹੁੰਦਾ ਹੈ, ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ, ਅਤੇ ਫਰਾਈਡੇ ਦਾ ਪ੍ਰੋਗਰਾਮ ਜਿਹੜਾ ਕਿ ਮਾਰਚ ਫॉर ਜਸਟਿਸ ਜੈਕਾਰਾ ਵਾਲਿਆਂ ਨੇ ਸ਼ੁਰੂ ਕੀਤਾ ਹੋਇਆ ਪਿਛਲੇ ਕਈ ਦਿਨਾਂ ਤੋਂ, ਜਿਹੜਾ ਟਰਮੀਨੇਟ ਹੋਏਗਾ ਜਾਂ ਫਾਈਨਲੀ ਕਨਕਲੂਡ ਹੋਏਗਾ ਸੈਕਰਾਮੈਂਟੋ, ਜਿਹੜੀ ਕੈਪੀਟਲ ਹੈ ਕੈਲੀਫੋਰਨੀਆ ਦੀ, ਉਹਦੀ ਜਿਹੜੀ ਅਸੈਂਬਲੀ ਹੈ, ਪਾਰਲੀਮੈਂਟ ਹੈ, ਉਸ ਦੇ ਬਾਹਰ 10 ਤੋਂ 2 ਨੂੰ ਵੀ ਅਸੀਂ ਕਵਰ ਕਰਾਂਗੇ। ਔਰ ਇਸ ਦੇ ਨਾਲ ਨਾਲ ਅਸੀਂ ਇਹ ਯਤਨ ਵੀ ਕਰਾਂਗੇ ਕਿ ਜਿਹੜੇ 1-2 ਪ੍ਰੋਗਰਾਮ ਸਾਡੇ ਯੂਰਪ ਫੇਰੀ ਵੇਲੇ ਔਰ ਟੈਕਸਾਸ ਦਾ ਪ੍ਰੋਗਰਾਮ ਵੀ ਜਿਹੜਾ ਅਸੀਂ ਜਿਹੜਾ ਕੀਤਾ ਸੀ, ਉਸ ਨੂੰ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਸੋ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਲਿਖਿਆ, ਉਹਨਾਂ ਨੇ ਕਿਹਾ ਜੇ ਤੁਸੀਂ ਹਫ਼ਤੇ 'ਚ 5 ਦਿਨ ਪ੍ਰੋਗਰਾਮ ਨਾ ਕੀਤੇ ਤਾਂ ਮੈਂ ਤੁਹਾਡੇ 'ਤੇ ਟਰੈਵਲ ਬੈਨ ਲਾ ਦੇਣਾ। ਸੋ ਇਹ ਮੈਨੂੰ ਸਭ ਤੋਂ ਪਿਆਰੇ ਕਾਮੈਂਟਸ 'ਚੋਂ ਲੱਗਾ। ਮੈਂ ਕਿਹਾ ਵੀ ਜਦੋਂ ਆਪਣੇ ਜਿਹੜੇ ਨੇ ਉਹ ਟਰੈਵਲ ਬੈਨ ਲਾ ਦੇਣ, ਇਸ ਤੋਂ ਵੱਡਾ ਕੀ ਹੋ ਸਕਦਾ ਹੈ ਮਾਣ। ਸੋ ਪਰ ਇਹ ਦਰਸ਼ਕ ਸਾਡੇ ਇੰਜੋਏ ਕਰਨਗੇ। ਔਰ ਵੈਸੇ ਵੀ ਇਹ ਇੰਪੋਰਟੈਂਟ ਹੈ ਕਿ ਵੀ ਜਿਹੜੀਆਂ ਵੱਡੀਆਂ ਇਵੈਂਟਸ ਜਿੱਥੋਂ ਸਾਡੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਨਿਕਲਦੀ ਹੈ, ਉਹਨਾਂ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ। ਔਰ ਇਸੇ ਦੌਰਾਨ 2 ਨਵੰਬਰ ਨੂੰ ਸਿੱਖਸ ਫਾਰ ਜਸਟਿਸ ਨੇ ਕਾਲ ਦਿੱਤੀ ਹੋਈ ਹੈ ਕਿ ਭਾਈ ਜੋ ਨਵੰਬਰ 84 ਦੀ ਨਸਲਕੁਸ਼ੀ 40 ਸਾਲ ਪਹਿਲਾਂ ਹੋਈ, ਜਿਵੇਂ ਉਹਨਾਂ ਦੀਆਂ ਕਿਲਿੰਗ ਗੈਂਗਸ, ਡੈਥ ਸਕੁਆਡਸ ਹਿੰਦੂਤਵੀਆਂ ਦੇ ਬਾਹਰ ਨਿਕਲੇ, ਉਹਨਾਂ ਨੇ ਜੋ ਕੁਝ ਕੀਤਾ, ਉਸ ਦੇ ਪ੍ਰੋਟੈਸਟ ਵਜੋਂ ਜਿਹੜੇ ਬੇਗੁਨਾਹ ਸਿੱਖਾਂ ਦੇ ਕਤਲੇਆਮ ਦੀ ਯਾਦ 'ਚ ਭਾਰਤੀ ਅੱਤਵਾਦੀ, ਭਾਰਤੀ ਬੁੱਚੜਖਾਨੇ ਜਿਹੜੇ ਨੇ ਉਹਨਾਂ ਨੂੰ ਬਲੌਕ ਕਰੋ, ਉਹਨਾਂ ਦੇ ਸਾਹਮਣੇ ਮੁਜ਼ਾਹਰੇ ਕਰੋ। ਔਰ ਇਸ ਕਿਸਮ ਦੇ ਬਹੁਤ ਸਾਰੇ ਪ੍ਰੋਟੈਸਟ ਰੱਖੇ ਹੋਏ ਨੇ। ਸਾਨੂੰ ਜਿਹੜੀ ਓਟਵਾ ਦੇ ਪ੍ਰੋਟੈਸਟ ਦੇ ਹਵਾਲੇ ਨਾਲ ਸਾਡੇ ਕੋਲ ਜਿਹੜਾ ਫਲਾਇਰ ਪਹੁੰਚਿਆ ਕਿ ਭਾਈ 2 ਨਵੰਬਰ ਨੂੰ 12 ਵਜੇ ਜਿਹੜਾ ਉਹ ਉਹਨਾਂ ਨੇ ਪ੍ਰੋਟੈਸਟ ਰੱਖਿਆ ਓਟਵਾ, ਮੌਂਟਰੀਆਲ, ਟੋਰਾਂਟੋ ਦੀਆਂ ਸੰਗਤਾਂ ਨੇ। ਉਸ ਦੇ ਵਿੱਚ ਪਹੁੰਚਣ ਦੇ ਲਈ ਅਸੀਂ ਅਪੀਲ ਵੀ ਕਰਦੇ ਹਾਂ। ਔਰ ਇਹ ਐਡਰੈਸ ਜਿਹੜਾ 10 ਸਪਰਿੰਗਫੀਲਡ ਰੋਡ, ਓਟਵਾ, ਓਨਟਾਰੀਓ ਦੇ ਐਡਰੈਸ ਹੈ। ਔਰ ਇਸ ਦੇ ਲਈ ਬੇਨਤੀ ਸਮੂਹ ਮੌਂਟਰੀਆਲ ਅਤੇ ਓਟਵਾ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਗਈ ਹੈ। ਉਸ ਦੇ ਵਿੱਚ ਥੱਲੇ ਕੰਟੈਕਟ ਇਨਫੋਰਮੇਸ਼ਨ ਹੈ। ਸੁਰਜੀਤ ਸਿੰਘ ਭਾਊ ਉਹਨਾਂ ਦਾ ਨਾਮ ਹੈ, ਹਰਕਮਲ ਸਿੰਘ ਪਰਮਾਰ ਉਹਨਾਂ ਦਾ ਨੰਬਰ ਫੋਨ, ਮਨਵੀਰ ਸਿੰਘ TV 84 ਦੇ ਜਿਹੜੇ ਸਾਡੇ ਬਿਊਰੋ ਚੀਫ ਨੇ, ਅਤੇ ਜਥੇਦਾਰ ਸੰਤੋਖ ਸਿੰਘ ਖੇਲਾ। ਸੋ ਅਸੀਂ ਅਪੀਲ ਵੀ ਕਰਾਂਗੇ ਮੌਂਟਰੀਆਲ ਦੀਆਂ, ਓਟਵਾ ਦੀਆਂ ਔਰ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਵੀ ਕਿ ਉਹ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨ। ਹੁਣ ਗੱਲ ਤੁਸੀਂ ਕਹੀ ਕਿ ਭਾਈ ਹਿੰਦੂਤਵੀਆਂ ਦਾ ਚੀਖ ਚਿਹਾੜਾ ਅਤੇ ਧਮਕੀਆਂ। ਹੁਣ ਇਹ ਹੁੰਦਾ ਹੈ ਜਿਸ ਨੂੰ ਵੈਸੇ ਤਾਂ ਪੰਜਾਬੀ ਦੇ ਵਿੱਚ ਉਸ ਨੂੰ 3 ਜਨਰੇਸ਼ਨਾਂ ਦਾ ਰਿਵੈਂਜ ਵੀ ਲੈ ਜਾਂਦੇ ਨੇ ਕਿ ਕਦੇ ਬਾਬੇ ਦੀਆਂ, ਕਦੇ ਪੋਤੇ ਦੀਆਂ। ਮਤਲਬ ਇਹ ਹੁੰਦਾ ਹੈ ਵੀ ਜੇ ਕੋਈ ਦਿਖਾ ਕੇ ਆਪਣੀ ਤਾਕਤ ਜਾਂ ਅੰਨੀ ਤਾਕਤ ਬਾਬੇ ਨੇ ਕੁਛ ਕੀਤਾ ਵੀ ਹੋਏ ਅਤੇ ਉਹਦੇ 'ਚ ਫਿਰ ਇਹ ਵੀ ਹੁੰਦਾ ਕਿ ਵੀ ਪੋਤੇ ਦਾ ਵੀ ਟਾਈਮ ਆਉਂਦਾ। ਅਤੇ ਵੈਸੇ ਇਹ ਵੀ ਹੈ ਜਿਹੜਾ ਪੰਜਾਬੀ ਦਾ ਥੋੜ੍ਹਾ ਜਿਹਾ ਕਈਆਂ ਨੂੰ ਡੀਜਨਰੇਟਿਵ ਲੱਗੇਗਾ, ਪਰ ਮੈਨੂੰ ਲੱਗਦਾ ਵੀ ਇਹ ਉਹਦਾ ਅਸਰ ਇਹ ਜ਼ਿਆਦਾ ਐਪਰੋਪਰੀਏਟ ਹੈ ਕਿ ਨਾਨੀ ਖਸਮ ਕਰੇ, ਦੋਤਾ ਚੱਟੀ ਭਰੇ। ਵੀ ਜਿਹੜੇ ਹੁਣ ਨਾਨੀ ਦੀ ਕਰਤੂਤ ਹੈ, ਉਹਦਾ ਜਿਹੜਾ ਉਹਦੀ ਚੱਟੀ ਦੋਤੇ ਨੂੰ ਭਰਨੀ ਪੈਣੀ ਹੈ। ਹੁਣ ਜਦੋਂ
ਇੰਡੀਅਨ ਸਟੇਟ ਵੱਧ ਚੜ੍ਹ ਕੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਨੂੰ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਸਿੱਖ ਘਰਾਂ ਦੇ ਬੂਹਿਆਂ 'ਤੇ ਲੈ ਆਈ। ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਔਰ ਕਿਵੇਂ ਸ਼ਰਦੂਲ ਸਿੰਘ ਜਿਹੜੇ ਨੇ, ਠੀਕ ਨਾਂ ਲਿਆ ਮੈਂ ਤੁਹਾਨੂੰ, ਮੈਂ ਕਿਹਾ ਸੀ ਯਾਦ ਰੱਖਿਓ, ਮੈਂ ਤਾਂ ਸਰਦੂਲ ਕਹਿੰਦਾ, ਸ਼ਾਇਦ ਸ਼ਰਦੂਲ ਹੈ ਜਾਂ ਉਹਨਾਂ ਨੂੰ ਉਹਦੇ 'ਚ ਐਡਮਿੰਟਨ 'ਚ ਸ਼ਹੀਦ ਕੀਤਾ ਗਿਆ ਜੀ। ਔਰ ਈਵਨ ਇਹਨਾਂ ਦਾ ਇੱਕੋ ਹੀ ਕੈਂਪੀ ਉਹ ਚੰਦਰਾ ਹੀ ਆ, ਉਹ ਖਲੋ ਕੇ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਕੈਨੇਡਾ ਦੀ ਸਰਕਾਰ ਹੈ ਲਿਬਰਲ ਪਾਰਟੀ ਦਾ, ਉਹਨਾਂ ਨੂੰ ਦੋਸ਼ ਦੇ ਰਿਹਾ ਔਰ ਕਰ ਰਿਹਾ। ਉਸ ਵੇਲੇ ਕੋਈ ਹਿੰਦੂਤਵੀ ਜਥੇਬੰਦੀ ਕੈਨੇਡਾ ਦੀ ਐਸੀ ਨਜ਼ਰ ਨਹੀਂ ਆਈ ਜਿਹਨੇ ਇਹ ਕਿਹਾ ਹੋਏ ਕਿ ਭਾਈ ਅਸੀਂ ਕੈਨੇਡੀਅਨ ਹੈ, ਜਿਹੜੇ ਸਿੱਖ ਨੇ ਇਹ ਕੈਨੇਡੀਅਨ ਨੇ, ਸਾਡੇ ਉਸ ਖਿੱਤੇ 'ਚੋਂ ਆਏ ਨੇ, ਜੇ ਕੋਈ ਭਾਰਤ ਸਰਕਾਰ ਦੇ ਨਾਲ ਜਿਹੜਾ ਉਹਨਾਂ ਦਾ ਜੋ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਥੱਲੇ ਆਪਣਾ ਹੱਕ ਇਸਤੇਮਾਲ ਕਰ ਰਹੇ ਨੇ, ਉਹਨਾਂ ਨੂੰ ਕੈਨੇਡਾ ਆ ਕੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਰਨਾ ਇੰਡੀਆ ਦਾ ਕੰਡੈਮਨੇਬਲ ਹੈ। ਅਸੀਂ ਡਿਸਟੈਂਸ ਕਰਦੇ ਹਾਂ, ਅਸੀਂ ਫਖਰ ਕਰਦੇ ਹਾਂ ਕੈਨੇਡੀਅਨ ਹੋਣ 'ਤੇ, ਔਰ ਅਸੀਂ ਆਪਣੇ ਕੈਨੇਡੀਅਨ ਸਿੱਖ ਭਰਾਵਾਂ ਭੈਣਾਂ ਦੇ ਨਾਲ ਔਰ ਕੈਨੇਡੀਅਨ ਸਿਟੀਜ਼ਨ ਦੇ ਨਾਲ ਖੜ੍ਹੇ। ਫਿਰ ਤਾਂ ਤੁਹਾਡਾ ਕਿਸੇ ਗੱਲ ਦੇ ਉੱਤੇ ਪ੍ਰੋਟੈਸਟ ਕਰਨਾ ਬਣਦਾ ਹੈ ਜਾਂ ਕਰਾਈ ਕਰਨਾ ਬਣਦਾ ਹੈ ਜੀ ਤੁਹਾਡੇ ਨਾਲ ਧੱਕਾ ਹੋ ਰਿਹਾ, ਬਾਇਜ਼ ਹੋ ਗਿਆ, ਰੇਸਿਜ਼ਮ ਹੋ ਗਿਆ ਔਰ ਫਲਾਣਾ ਹੋ ਗਿਆ। ਲੇਕਿਨ ਉਦੋਂ ਤਾਂ ਜਿਵੇਂ ਮੋਦੀ ਨੂੰ ਜਿੰਨੀ ਵਾਰੀ ਉਹ ਆਇਆ ਕੈਨੇਡਾ 'ਚ, ਹਾਲਾਂ ਰੈੱਡ ਕਾਰਪੇਟ ਵੈਲਕਮ, ਔਰ ਜਿਵੇਂ ਉਹ ਸਾਰੇ ਸਪੋਰਟ 'ਚ ਨਿਕਲੇ, ਔਰ ਇਹੀ ਕੈਨੇਡੀਅਨ ਹਿੰਦੂਤਵੀ ਜਦੋਂ ਸਿੱਖ 15 ਅਗਸਤ, 26 ਜਨਵਰੀ ਜਾਂ 1 ਨਵੰਬਰ ਦੇ ਪਹਿਲੇ ਹਫ਼ਤੇ ਪ੍ਰੋਟੈਸਟ ਕਰਦੇ ਨੇ, ਬਰਾਬਰ ਆ ਕੇ ਚੈਲੰਜ ਕਰਦੇ ਨੇ ਖਾਲਿਸਤਾਨ ਰੈਫਰੈਂਡਮ ਦਾ ਹੱਕ ਜਿਹੜਾ ਕੈਨੇਡਾ ਦਾ ਚਾਰਟਰ ਆਫ ਰਾਈਟਸ ਦਿੰਦਾ ਹੈ। ਜਦੋਂ ਤੱਕ ਉਹ ਲਾਅ ਦੇ ਦਾਇਰੇ 'ਚ ਨੇ, ਇਹ ਆ ਕੇ ਬਰਾਬਰ ਕਿਵੇਂ ਕੀ ਕਰਦੇ ਰਹੇ ਕਰਤੂਤਾਂ। ਹੁਣ ਕਿਉਂਕਿ ਜਸਟਿਨ ਟਰੂਡੋ ਨੇ ਇਵੇਂ ਸਿਸਟੇਮੈਟਿਕਲੀ ਸਾਰਾ ਕੁਝ ਸਾਹਮਣੇ ਲੈ ਆਂਦਾ ਦੁਨੀਆ ਦੇ, ਇਕੱਲਾ ਇਹੀ ਨਹੀਂ ਵੀ ਇੰਡੀਅਨ ਸਟੇਟ ਦੀ ਕਾਰਗੁਜ਼ਾਰੀ ਕੀ ਹੈ ਜਾਂ ਇੰਟਰਫੀਅਰੈਂਸ ਕਿਸ ਲੈਵਲ ਦੀ ਹੈ, ਪਰ ਜਿਵੇਂ ਆਪਣਾ ਟਰੰਪ ਕਾਰਡ ਜਸਟਿਨ ਟਰੂਡੋ ਨੇ ਕੋਲ ਰੱਖਿਆ ਕੰਜ਼ਰਵੇਟਿਵ ਪਾਰਟੀ, ਜਿਨ੍ਹਾਂ ਦੇ ਲੀਡਰ ਚਾਂਬਲ ਕੇ ਹਿੰਦੂਤਵੀਆਂ ਦੇ ਹੀ ਬਿਆਨਾਂ ਨੂੰ ਦੁਹਰਾਉਣ ਵਾਲੇ, ਉਹਨਾਂ ਦੀ ਦੀਵਾਲੀ ਤੇ ਦੂਜੇ ਤੀਜੇ ਥਾਵਾਂ 'ਤੇ ਜਾ ਕੇ 15 ਅਗਸਤ, 26 ਜਨਵਰੀ ਔਰ ਬੜਾ ਭਾਰਤ ਔਰ ਕੈਨੇਡਾ ਵੈਲਿਊ ਸਿਸਟਮ ਉਹ, ਪਰ ਸਾਹਮਣੇ ਤਾਂ ਇਹ ਆਇਆ ਕਿ ਵੀ ਉਹ ਤਾਂ ਪਾਰਟੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਵੀ ਇੰਡੀਅਨ ਇੰਟਰਫੇਰੈਂਸ। ਪੈਸਾ ਕਿੱਥੇ ਕਿੰਨਾ, ਉਹਨੇ ਜਸਟਿਨ ਟਰੂਡੋ ਨੇ ਲਿਸਟ ਨਹੀਂ ਜਾਰੀ ਕੀਤੀ, ਉਹਨੇ ਕਿਹਾ ਜੀ ਇਹ ਸੰਭੋ ਆਪਣੀ ਪਾਰਟੀ ਕੰਜ਼ਰਵੇਟਿਵ ਪਾਰਟੀ, ਇਹ ਤਾਂ ਇੰਡੀਆ ਦੀ ਪਾਰਟੀ ਵਾਂਗ ਬਣੀ ਹੋਈ ਹੈ। ਮਤਲਬ ਇਹ ਅਸੀਂ ਕਹਿ ਰਹੇ ਹਾਂ ਕਿ ਵੀ ਜਿਸ ਲੈਵਲ 'ਤੇ ਉਹਨਾਂ ਨੇ, ਉਹ ਵੀ ਕਿਸੇ ਵੇਲੇ ਲੀਕ ਹੋ ਜਾਣਗੇ ਨਾ ਕੌਣ ਨੇ। ਹੁਣ ਇਹਦਾ ਇੰਪੈਕਟ ਇਹ ਹੋਇਆ ਵੀ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਇਹ ਸਮਝਦੀ ਸੀ ਕਿ ਵੀ ਅੱਜ ਇਲੈਕਸ਼ਨ ਹੋ ਜਾਣ ਤੇ ਅਸੀਂ ਖੋਤਾ ਵੀ ਖੜਾ ਕਰ ਦਈਏ, ਉਹ ਵੀ ਜਿੱਤ ਜਾਏਗਾ ਵੀ ਜਸਟਿਨ ਟਰੂਡੋ ਦੇ ਖਿਲਾਫ, ਕਿਉਂਕਿ ਇੰਟਰਸਟ ਰੇਟ ਬਹੁਤ ਵੱਧ ਗਿਆ, ਇਕੋਨਮੀ ਮਹਿੰਗਾਈ ਬੜੀ ਹੈ, ਜਿਹੜੇ ਦੂਜੇ ਨੇ ਇਮੀਗ੍ਰੈਂਟ ਬੜੇ ਆ ਗਏ, ਜੋਬ ਨਹੀਂ ਨੇ ਔਰ ਦੂਜੇ। ਲੇਕਿਨ ਜਿਉਂ ਹੁਣ ਜਸਟਿਨ ਟਰੂਡੋ ਆਪਣਾ ਜਿਹੜਾ ਉਹ ਇੱਕ ਤੋਂ ਬਾਅਦ ਇੱਕ ਇਨਕਸ਼ਾਫ ਕਰ ਰਿਹਾ, ਕੰਜ਼ਰਵੇਟਿਵ ਵੀ ਆਉਂਦਾ ਰਨ ਹੋ ਗਏ, ਔਰ ਇਹ ਕੰਜ਼ਰਵੇਟਿਵ ਪਾਰਟੀ ਦਾ ਪ੍ਰੈਜ਼ੀਡੈਂਟ ਪੀਅਰ ਪੋਲੀਏਵਰ, ਉਸ ਨੇ ਹੁਣ ਪਿਛਲੇ ਆਲਮੋਸਟ 24 ਸਾਲਾਂ ਤੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਦੀਵਾਲੀ ਸੈਲੀਬ੍ਰੇਸ਼ਨਸ ਹੁੰਦੀਆਂ ਸੀ, ਔਰ ਉਹਦੇ 'ਚ ਹਰ ਸਾਲ ਚੀਫ ਗੈਸਟ ਤਾਂ ਇਹਨਾਂ ਦਾ ਕੰਜ਼ਰਵੇਟਿਵ ਵਾਲੇ ਹੀ ਹੁੰਦੇ ਨੇ, ਦੂਜੇ ਵੀ ਜਾਂਦੇ ਹੋਣਗੇ ਲਿਬਰਲ ਵਾਲੇ ਵੀ। ਲੇਕਿਨ ਹੁਣ ਇਸ ਵਾਰ ਕੀ ਹੋਇਆ ਵੀ ਦੀਵਾਲੀ ਦਾ ਫੰਕਸ਼ਨ ਰੱਖਿਆ ਹੋਇਆ ਸੀ, ਇਹ ਸਾਰੇ ਇਨਵਾਈਟਡ ਸੀ। ਐਨ ਮੌਕੇ ਦੇ ਉੱਤੇ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਮਿਸਟਰ ਪੀਅਰ ਪੋਲੀਵਰ, ਉਹਨੇ ਐਕਸਕਿਊਜ਼ ਕਰ ਲਿਆ ਕਿ ਵੀ ਮੈਂ ਸ਼ਾਮਲ ਨਹੀਂ ਹੋਣਾ। ਹੁਣ ਮਤਲਬ ਤਾਂ ਪਤਾ ਹੈ ਹਰ ਇੱਕ ਨੂੰ ਕਿ ਭਾਈ ਉਹਨੇ ਦੇਖ ਲਿਆ ਕਿ ਵੀ ਇਹ ਜਿਹੜਾ ਇੰਡੀਆ ਦੀ ਇੰਟਰਫੇਅਰੈਂਸ ਹੈ, ਔਰ ਦੂਜਾ ਉਹਦੇ 'ਚ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ। ਹੁਣ ਤਾਂ ਹਾਲਾਤ ਹੋ ਗਏ ਨਾ, ਫੜੇ ਗਏ ਜੀ ਸਾਰੇ, ਫੜੇ ਜਾਣਗੇ ਕਿ ਫੜੇ ਗਏ। ਹੁਣ ਉਹਦੇ ਚੱਲਦਿਆਂ ਇਹ ਬਹੁਤ ਵੱਡਾ ਧੱਕਾ ਜਾਂ ਕਿਉਂਕਿ ਇਹ ਜਿਹੜੇ ਇਸ ਕਿਸਮ ਦੀ ਵੈਟਿੰਗ ਕਰਦੇ ਨੇ, ਉਹਨਾਂ ਨੂੰ ਕਾਣੇ ਕਰਦੇ ਨੇ ਇੱਦਾਂ ਦੇ ਮੌਕਿਆਂ ਦੇ ਉੱਤੇ, ਫਿਰ ਤੁਸੀਂ ਜੇਬ 'ਚ ਲਿਫਾਫਾ ਪਾ ਦਿੱਤਾ, ਇਹ ਫਿਰ ਇੱਧਰ ਕਰ ਲਿਆ ਉੱਧਰ ਕਰ ਲਿਆ। ਹੁਣ ਇਸ ਦੇ ਉੱਤੇ ਬੜਾ ਲੰਬਾ ਚੌੜਾ ਜਿਹੜਾ ਪ੍ਰੋਟੈਸਟ ਲੈਟਰ ਇਹਨਾਂ ਦੀ ਪ੍ਰੈਜ਼ੀਡੈਂਟ ਆਫ ਓਵਰਸੀਜ਼ ਫਰੈਂਡਸ ਆਫ ਇੰਡੀਆ ਕੈਨੇਡਾ, ਇਹ ਹਿੰਦੂਤਵੀਆਂ ਦੀ ਜਮਾਤ ਹੈ, ਜਿਵੇਂ ਅਮਰੀਕਾ ਦੇ ਵਿੱਚ ਓਵਰਸੀਜ਼ ਫਰੈਂਡਸ ਆਫ BJP ਰੱਖਿਆ ਹੋਇਆ ਇਹਨਾਂ ਨੇ,
ਔਰ ਆਸਟ੍ਰੇਲੀਆ 'ਚ ਵੀ ਇਸ ਕਿਸਮ ਦਾ ਨਾਂ ਹੈ। ਔਰ ਜਿਵੇਂ ਆਸਟ੍ਰੇਲੀਆ ਵਾਲੇ ਕੇਸ ਤਾਂ ਸਾਹਮਣੇ ਆਇਆ ਵੀ ਜਿਹੜਾ ਮੇਨ ਓਵਰਸੀਜ਼ ਫਰੈਂਡਸ ਆਫ ਬੀਜੇਪੀ ਸੀ ਉਹ ਕਿੰਨੇ ਰੇਪ ਕੇਸ ਦੇ ਵਿੱਚ ਇਨਵੋਲਵ ਹੋਇਆ, ਔਰ ਸਭ ਮੋਦੀ ਔਰ ਇਹ ਸਾਰੇ ਇਸ ਕਿਸਮ ਦੇ ਹੀ ਨੇ ਸਾਰੇ। ਅਮਰੀਕਾ ਦੇ ਵਿੱਚ ਵੀ ਅਸੀਂ ਦੇਖਿਆ ਸੀਗਾ ਕਿ ਭਾਵੇਂ ਉਸ ਵੇਲੇ ਉਹਨੂੰ ਭੀਸ਼ਮ ਅਗਨੀਹੋਤਰੀ ਨੂੰ ਐਂਬੈਸਡਰ ਐਟ ਲਾਰਜ ਲਾਇਆ ਸੀ ਵਾਜਪਾਈ ਸਰਕਾਰ ਨੇ, ਪਰ ਇਹ ਸਾਰੇ ਉਹਨਾਂ ਦੇ ਔਰ ਉਹਨਾਂ ਦਾ ਹੀ ਰੁਲਦਾ ਨਾਂ ਦਾ ਬੰਦਾ ਜਿਹੜਾ ਉਸ ਵੇਲੇ ਹੋਮ ਮਿਨਿਸਟਰੀ ਅਡਵਾਨੀ ਦੇ ਥੱਲੇ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਬਣ ਕੇ ਜਿਹਨੇ ਫਿਰ ਉਹ ਸਿੱਖਾਂ 'ਚ ਵੀ ਉਹ ਬੰਦੇ ਪੱਟੇ ਜਿਨ੍ਹਾਂ ਨੇ ਜਾ ਕੇ ਜਿਹੜਾ ਉਹ ਸਮਝੌਤਾ ਵੀ ਕੀਤਾ, ਰੁਲਦੇ ਨੂੰ ਮਿਲੇ ਵੀ ਔਰ ਭਾਰਤ ਦੇ ਚੱਕਰ ਵੀ ਕੱਟੇ, ਉਹ ਇੱਕ ਵੱਖਰੀ ਕਹਾਣੀ ਹੈ। ਸੋ ਇਸ ਲੈਵਲ ਦੇ ਉੱਤੇ ਇਹਨਾਂ ਨੇ ਓਵਰਸੀਜ਼ ਫਰੈਂਡਸ ਆਫ ਇੰਡੀਆ ਕੈਨੇਡਾ ਜਿਹਦਾ ਪ੍ਰਧਾਨ ਸ਼ਿਵ ਭਾਸਕਰ ਹੈ, ਔਰ ਉਸ ਨੇ ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਪੀਅਰ ਪੋਲੀਵਰ ਉਹਨਾਂ ਨੂੰ ਲੈਟਰ ਸ਼ੂਟ ਕੀਤਾ। ਔਰ ਮੈਂ ਇਹ ਦੇਖਦਾ ਵੀ ਕਿਵੇਂ ਇਹ ਸਾਰਾ ਇਨ ਕੋਆਰਡੀਨੇਸ਼ਨ ਕੰਮ ਕਰਦੇ ਨੇ ਭਾਰਤ ਦੀਆਂ ਨਿਊਜ਼ ਏਜੰਸੀਜ਼ ANI ਔਰ ਦੂਸਰੇ, ਔਰ ਈਵਨ ਦਾ ਹਿੰਦੂ ਵਰਗਾ ਅਖਬਾਰ ਜਿਹਨੂੰ ਮੈਂ ਅਕਸਰ ਸਬਸਕ੍ਰਾਈਬ ਕੀਤਾ ਹੋਇਆ ਕਿਉਂਕਿ ਉਹਨਾਂ ਦੇ ਕੋਲ ਖਬਰਾਂ ਹੁੰਦੀਆਂ ਨੇ ਔਰ ਕਈ ਵਾਰ ਨਿਊਟਰਲ ਪਰ ਮੈਂ ਇਹ ਦੇਖ ਰਿਹਾ ਸੀ ਵੀ ਜਦੋਂ ਦਾ ਇਹ ਅਮਿਤ ਸ਼ਾਹ ਦੇ ਉੱਤੇ ਨਿਸ਼ਾਨਾ ਸਾਧਿਆ ਸਿੱਧੇ ਤੌਰ ਦੇ ਉੱਤੇ ਹੀ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਕਿ ਵੀ ਆਹ ਬੰਦਾ ਜਿਹਦੇ ਆਰਡਰ ਥੱਲੇ ਹੋਇਆ ਸਾਰਾ, ਤੇ ਉੱਥੋਂ ਦੀ ਮੀਡੀਆ ਨੇ ਤਾਂ ਗਾਇਬ ਕੀਤਾ ਹੀ ਹੈ ਬਹੁਤ ਸਾਰਾ ਕੁਛ। ਈਵਨ ਦਾ ਹਿੰਦੂ ਵਰਗੀ ਅਖਬਾਰ 'ਚ ਇਸ ਨਾਲ ਰਿਲੇਟਡ ਕੋਈ ਨਹੀਂ, ਲੇਕਿਨ ਇਹ ਖਬਰ ਕਿ ਜੀ ਇੰਡੋ ਕੈਨੇਡੀਅਨ ਗਰੁੱਪ ਡਿਮਾਂਡਸ ਐਪੋਲੋਜੀ ਐਜ਼ opposition ਲੀਡਰ ਪੀਅਰ ਪੋਲੀਵਰੇ ਪੁਲਸ ਆਊਟ ਆਫ ਦੀਪਾਵਲੀ ਇਵੈਂਟ, ਸਾਊਥ ਬਲਾਕ ਸਰਪ੍ਰਾਈਜ਼ਡ, instead of Conservative Party and MP from Trudeau's Liberal Party will now host Deepavali celebrations at Parliament। ਇਹ ਵੀ ਦਿਲਚਸਪ ਗੱਲ ਹੈ ਕਿ ਇੱਕ ਪਾਸੇ ਜਸਟਿਨ ਟਰੂਡੋ ਨੂੰ ਪੂਰਾ ਉਹਨਾਂ ਨੇ ਮੱਡ ਸਲਿੰਗਿੰਗ ਛੋਟਾ ਲਫ਼ਜ਼ ਹੈ, ਪੂਰਾ ਉਸ ਨੂੰ ਉਹਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਸਣੇ ਉਹਦੇ ਲਿਬਰਲ ਪਾਰਟੀ ਦੇ। ਹੁਣ ਕਿਉਂ ਇਹ ਹੈ ਜਿਹਨੂੰ ਅਸੀਂ ਟਰੰਪ ਕਾਰਡ ਕਹਿੰਦੇ ਹੁਣ ਹਾਲ, ਔਰ ਇਹ ਕੰਜ਼ਰਵੇਟਿਵ ਪਾਰਟੀ ਹੈ ਤਾਂ ਇੰਡੀਅਨ ਭਾਰਤੀ ਬੀਜੇਪੀ ਦੀ ਐਕਸਟੈਂਸ਼ਨ ਸੀ। ਐਂ ਲੱਗਦਾ ਸੀ ਵੀ ਉਹਨਾਂ ਦੀ ਐਕਸਟੈਂਸ਼ਨ ਕੈਨੇਡਾ 'ਚ ਆਪਣੀ ਜਮਾਤ ਬਣਾ ਰਹੇ ਉਹਨਾਂ ਨੇ। ਹੁਣ ਉਹਨਾਂ ਦਾ ਲੀਡਰ ਦੌੜ ਗਿਆ ਔਰ ਲਿਬਰਲ ਪਾਰਟੀ ਦਾ MP ਜਿਹੜਾ ਉਹ ਦੀਪਾਵਲੀ ਦਾ ਫੰਕਸ਼ਨ ਜਿਹੜਾ ਹੈ ਉਸ ਨੂੰ ਪ੍ਰਿਜ਼ਾਈਡ ਕਰੇਗਾ। ਇਹ ਹੈ ਜਿਹਨੂੰ ਕਹਿੰਦੇ ਨੇ ਕਿ ਭਾਈ ਕਿਵੇਂ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲੀਟਿਕਸ। ਇਹ ਪਿਛਲੇ 48 ਘੰਟੇ ਦੀ ਤਬਦੀਲੀ ਤੁਸੀਂ ਦੇਖ ਸਕਦੇ ਹੋ। ਪਰ ਹੈਰਾਨੀ ਹੈ ਕਿ ਵੀ ਔਰ ਇਹ ਕਿਵੇਂ ਇਨ ਟੈਂਡਮ ਕੰਮ ਕਰਦੇ ਨੇ ਕਿ ਬਿਲਕੁਲ ਖਬਰ ਜਿਹੜੀ ਹੈ ਅਮਿਤ ਸ਼ਾਹ ਨਾਲ ਰਿਲੇਟਡ ਟ੍ਰਿਬਿਊਨ ਨੇ ਲਾਈ ਹੈ ਛੋਟੀ ਕਿਤੇ, ਤੇ ਜਿਹੜੇ ਬਹੁਤ ਸਾਰੇ ਯੂਟਿਊਬਰ ਹੁਣ ਤੱਕ ਇਹ ਪੁੱਛਦੇ ਸੀ ਕਿ ਜੀ ਇੰਡੀਆ ਦਾ ਇਮੇਜ ਥੱਲਾ ਕਰਤਾ, ਬੁੱਧ ਤੇ ਗਾਂਧੀ ਦਾ ਦੇਸ਼ ਜਿਹਨੂੰ ਕਹਿੰਦੇ ਸੀ ਉਹ ਦਹਿਸ਼ਤਗਰਦ, ਹੁਣ ਇਸ ਜਦੋਂ ਸਿੱਧੇ ਤੌਰ ਤੇ ਅਮਿਤ ਸ਼ਾਹ ਦਾ ਨਾਂ ਆ ਗਿਆ ਹੁਣ ਸਭ ਦੇਸ਼ ਭਗਤ ਬਣ ਗਏ। ਉਹ ਕਹਿੰਦੇ ਜੀ ਠੀਕ ਹੈ इनसे चूक हुई, कुछ तो ऐसा गलत हुआ, पर हम भारतीय हैं और हम भारतीय सरकार के साथ खड़े हैं, हमारी यही पोजीशन। ये है इन्हां दा सच दे नाल ताल्लुक ਜਾਂ ਸੱਚ ਦੇ ਨਾਲ ਦਾਅਵੇਦਾਰੀ ਜਾਂ ਸੱਚ ਨੂੰ ਜਿਹੜਾ ਉਹ ਫੋਲੋ ਕਰਨ ਦੀ ਗੱਲ। ਪਰ ਇਹ ਦਿਲਚਸਪ ਗੱਲ ਇਹ ਹੈ ਵੀ ਇਹ ਸਾਰਾ ਜਿਹੜਾ ਲੈਟਰ ਹੈ ਇਸ 'ਚੋਂ ਸ਼ੁਰੂ ਹੀ ਆਪਣੇ ਆਪ ਨੂੰ ਇੱਥੋਂ ਕਰਦਾ ਹੈ ਕਿ ਵੀ ਅਸੀਂ ਬਹੁਤ ਡਿਸਅਪੁਆਇੰਟ ਹੈ, ਬਹੁਤ ਸੈਡ ਹੈ ਕਿ ਤੁਸੀਂ ਜਿਹੜਾ 24 ਸਾਲ ਤੋਂ ਦੀਵਾਲੀ ਸੈਲੀਬ੍ਰੇਸ਼ਨ ਪਾਰਲੀਮੈਂਟ 'ਤੇ ਹੁੰਦੀ ਸੀ ਇਸ ਵਾਰ ਤੁਸੀਂ ਉਸ ਤੋਂ ਟਾੜਾ ਵੱਟ ਲਿਆ। ਔਰ ਇਹ ਤਾਂ ਸਾਡੇ ਲਈ ਬਹੁਤ ਆਈਕੋਨਿਕ ਈਵੈਂਟ ਸੀ। ਔਰ ਫਿਰ ਉਹਨਾਂ ਨੇ ਦੀਵਾਲੀ ਦੇ ਗੁਣ ਗਾਏ ਨੇ ਵੀ ਇਹ ਇੰਡੋ ਕੈਨੇਡੀਅਨ ਕਮਿਊਨਿਟੀ ਇਹ ਸਾਰਾ ਮਲਟੀਕਲਚਰਲ ਸਪਿਰਿਟ ਕੈਨੇਡਾ ਦੀ। ਹਾਊਐਵਰ ਦਾ ਸਡਨ ਵਿਦਡਰਾਅਲ ਆਫ ਪੋਲੀਟੀਕਲ ਲੀਡਰਸ ਫਰੋਮ ਦਿਸ ਇਵੈਂਟ, ਇਹਦਾ ਮਤਲਬ ਇਹ ਹੈ ਵੀ ਬਾਕੀਆਂ ਨੇ ਵੀ, ਇਹ ਤਾਂ ਇੱਕ ਲਿਬਰਲ ਵਾਲਿਆਂ ਨੇ ਕਿਹਾ ਹੋਣਾ ਚਲੋ ਕੋਈ ਨਹੀਂ ਦੀਵਾ ਮੈਂ ਜਗਾ ਦਿਆਂਗਾ, ਤੁਹਾਡਾ ਫੂਕ ਨਾ ਮਾਰਨਾ ਹੋਏ ਮੈਂ ਉਹ ਵੀ ਮੈਂ ਮਾਰ ਦਿਆਂਗਾ ਬੁਝਾਉਣ ਲਈ। ਉਹਨੇ ਕਿਹਾ ਜੀ ਇਹ ਜਿਹੜੇ ਮੁੱਕਰ ਗਏ ਨੇ ਸਾਰੇ ਕਮਿਊਨਿਟੀ ਲੀਡਰ, ਇਹ ਤਾਂ ਬਹੁਤ ਵੱਡਾ ਜਿਹੜਾ ਉਹਨੇ ਕਿਉਂਕਿ ਇਹ ਇਸ ਲਈ ਹੋਇਆ ਕਿਉਂਕਿ ਹਾਊਐਵਰ ਦਾ ਸਡਨ ਵਿਦਡਰਾਅਲ ਆਫ ਪੋਲੀਟੀਕਲ ਲੀਡਰਸ ਫਰੋਮ ਦਿਸ ਇਵੈਂਟ ਪ੍ਰੋਮਪਟਡ ਬਾਈ ਦਾ ਕਰੰਟ ਡਿਪਲੋਮੈਟਿਕ ਸਿਚੁਏਸ਼ਨ ਬਿਟਵੀਨ ਕੈਨੇਡਾ ਐਂਡ ਇੰਡੀਆ ਹੈਜ਼ ਲੈਫਟ ਅਸ ਫੀਲਿੰਗ ਬਿਟਰੇਡ ਐਂਡ ਅਨਜਸਟਲੀ ਸਿੰਗਲਡ ਆਊਟ, ਕਿ ਸਾਡੇ ਨਾਲ ਤਾਂ ਧੋਖਾ ਹੋ ਗਿਆ, ਸਾਨੂੰ ਸਿੰਗਲ ਆਊਟ ਕਰਕੇ ਪਾਸੇ ਕਰਤਾ ਗਿਆ। ਇਹਨੇ ਸਾਨੂੰ ਬਹੁਤ ਧੱਕਾ ਲਾਇਆ ਕਿਉਂਕਿ ਅਸੀਂ ਤਾਂ ਇੰਡੀਅਨ ਡਿਸੈਂਟ ਦੇ ਹਾਂ, ਅਸੀਂ ਇੰਡੀਅਨ ਥੋੜ੍ਹੀ ਹਾਂ। ਲੜਾਈ ਤਾਂ ਇੰਡੀਅਨ ਸਟੇਟ, ਹੁਣ ਇਹਨਾਂ ਨੂੰ ਨਜ਼ਰ ਆਇਆ ਵੀ ਇੰਡੀਅਨ ਸਟੇਟ ਹੋਰ ਹੈ ਅਤੇ ਇਹ ਹੁਣ ਕੈਨੇਡੀਅਨ ਬਣ ਗਏ। ਕੱਲ੍ਹ ਤੱਕ ਇਹ ਸਭ ਮੋਦੀ ਭਗਤ, ਮੋਦੀ ਦੇ ਕੁੱਤੇ ਬਾਰਕ ਕਰਨ ਨੂੰ ਔਰ
ਪੂਰਾ ਅਸੀਂ ਹੁਣ ਉਹ ਕਹਿੰਦਾ ਜੀ ਅਸੀਂ ਸਾਡੇ ਨਾਲ ਕਾਹਦੀ ਦੁਸ਼ਮਣੀ ਹੈ, ਅਸੀਂ ਤਾਂ ਕੈਨੇਡੀਅਨ, ਇਹ ਹੁਣ ਸਾਡਾ ਗੁਨਾਹ ਹੈ ਵੀ ਅਸੀਂ ਇੰਡੀਅਨ ਡਿਸੈਂਟ ਦੇ, ਇਹ ਨਹੀਂ ਹੈ ਠੀਕ। ਉਹਨਾਂ ਨੇ ਕਿਹਾ ਜੀ ਇਹ ਇਸ ਡੈਲੀਕੇਟ ਟਾਈਮ ਦੇ ਉੱਤੇ ਜਿਹੜਾ ਇਹ ਡਿਸਟੈਂਸ ਕਰਨਾ ਇਹ ਤਾਂ ਹੋਰ ਹੀ ਮੈਸੇਜ ਦਿੰਦਾ ਹੈ ਕਿ ਵੀ ਵੀ ਆਰ ਨਾਟ ਵਿਊਡ ਐਜ਼ ਫੈਲੋ ਕੈਨੇਡੀਅਨਸ, ਕਿ ਇਸ ਤੋਂ ਤਾਂ ਲੱਗਦਾ ਵੀ ਜਿਵੇਂ ਅਸੀਂ ਕੈਨੇਡੀਅਨ ਹੀ ਨਹੀਂ ਹੈਗੇ ਨਹੀਂ, ਔਰ ਬਟ ਐਜ਼ ਆਊਟਸਾਈਡਰਸ ਹੂ ਆਰ ਸਮਹਾਉ linked to a political actions of a country many of us have ancestral ties to but no direct connection with। ਸਾਡਾ ਦਹਿਸ਼ਤਗਰਦੀ ਨਾਲ ਕੀ ਤਾਲੁਕ ਹੈ, ਸਾਡਾ ਤਾਂ ਕੋਈ ਨਹੀਂ ਹੈ, ਇਹ ਠੀਕ ਹੈ ਅਸੀਂ ਇੰਡੀਅਨ ਡਿਸੈਂਟ ਦੇ ਹੈਗੇ ਹਾਂ, ਹੁਣ ਸਾਡੇ ਨਾਲ ਨਾ ਤੁਸੀਂ ਦੁਸ਼ਮਣੀ ਕਰੋ। ਬਾਈ ਕੈਂਸਲਿੰਗ ਦੇਅਰ ਪਾਰਟਿਸਿਪੇਸ਼ਨ our political leaders have failed to draw a necessary distinction between the Canadian Indian community and the actions of the Indian government। ਕਿ ਜੀ ਇਹ ਕੈਨੇਡੀਅਨ ਪੋਲੀਟੀਸ਼ੀਅਨ ਜਿਹੜੇ ਨੇ ਇਹਨਾਂ ਨੇ ਲਾਈਨ ਨਹੀਂ ਖਿੱਚੀ ਕਿ ਵੀ ਅਸੀਂ ਇੰਡੀਅਨ ਨਹੀਂ ਹੈਗੇ, ਅਸੀਂ ਤਾਂ ਕੈਨੇਡੀਅਨ ਹੈ, ਔਰ ਇਹ ਇੰਡੀਅਨ ਗਵਰਨਮੈਂਟ ਦੀ ਨੀਤੀ ਹੋਏਗੀ ਉਹਨਾਂ ਨਾਲ ਤੁਸੀਂ ਸੁਲਝਦੇ ਰਹੋ ਜਾਂ ਉਲਝਦੇ ਰਹੋ, ਪਰ ਸਾਡਾ ਇੰਡੀਆ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਉਹਨਾਂ ਨੇ ਸਾਡੇ 'ਤੇ ਇਹ ਕਰਕੇ ਉਹਨਾਂ ਨੇ ਰੇਸ਼ੀਅਲ ਬਾਇਸ ਕੀਤਾ ਔਰ ਅਨਵਿਟਿੰਗਲੀ ਰੀਇਨਫੋਰਸ ਦਾ ਵੈਰੀ ਸਟੀਰੀਓਟਾਈਪਸ। ਇਹਦਾ ਮਤਲਬ ਹੈ ਸਾਨੂੰ ਵੀ ਇੰਡੀਅਨ ਏਜੰਟ ਹੀ ਬਣਾ ਦਿੱਤਾ ਹੈ, ਹਾਲਾਂ ਅਸੀਂ ਤਾਂ ਕੈਨੇਡੀਅਨ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਜਸਟ ਇੱਕ ਦੀਵਾਲੀ ਇਵੈਂਟ ਦਾ ਕੈਂਸਲ ਹੋਣਾ ਤੱਕ ਮਹਿਦੂਦ ਨਹੀਂ ਹੈ। ਇਹ ਜਿਹੜਾ ਇਸ ਦਾ ਮਤਲਬ ਹੈ ਕਿ ਵੀ ਇਹ ਜਿਹੜਾ ਪੋਲੀਟੀਸ਼ੀਅਨਸ ਨੇ ਕਮਿਟ ਕੀਤਾ ਸੀ ਕਿ ਉਹ ਅਟੈਂਡ ਕਰਨਗੇ, ਉਹਨਾਂ ਦਾ ਦੌੜ ਜਾਣਾ ਇਸ ਤੋਂ ਇਹ ਮੱਚ ਡੀਪਰ ਮੋਰ ਇਨਸੀਡੀਅਸ ਪ੍ਰੋਬਲਮ ਹੈ। ਫਿਰ ਉਹ ਹੁਣ ਰੇਸਿਜ਼ਮ ਦਾ ਰੌਲਾ ਪਾਉਣ ਲੱਗ ਗਿਆ ਕਿ ਰੇਸਿਜ਼ਮ ਡਿਸਕ੍ਰਿਮੀਨੇਸ਼ਨ ਇਹ ਕੈਨੇਡਾ 'ਚ ਹੈ, ਔਰ ਇਸ ਤਰ੍ਹਾਂ ਕਰਕੇ ਇਹਨਾਂ ਇਵੈਂਟਸ ਤੋਂ ਦੂਰ ਰਹਿ ਕੇ ਉਹਨਾਂ ਨੇ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਇੰਡੀਅਨ ਹੈਰੀਟੇਜ ਨੂੰ ਠੁਕਰਾ ਕੇ ਇਹ ਕਿਹਾ ਜਿਵੇਂ ਅਸੀਂ ਇਸ ਨੇਸ਼ਨ ਦਾ ਪਾਰਟ ਨਹੀਂ ਹੈ, ਵੀ ਆਰ ਸਮਹਾਉ ਲੈਸ ਕੈਨੇਡੀਅਨ ਬਿਕੋਜ਼ ਆਫ ਆਵਰ ਐਨਸੈਸਟਰਲ ਟਾਈਜ਼ ਟੂ ਇੰਡੀਆ, ਕਿਉਂਕਿ ਸਾਡੀਆਂ ਭਾਰਤ ਦੇ ਨਾਲ ਜਿਹੜੇ ਨੇ ਉਹ ਟਾਈਜ਼ ਨੇ, ਇਸ ਲਈ ਅਸੀਂ ਘੱਟ ਕੈਨੇਡੀਅਨ। ਇਹ ਅਨਐਕਸੈਪਟੇਬਲ ਹੈ। ਅਸੀਂ ਵੀ ਆਰ ਪ੍ਰਾਊਡ ਕੈਨੇਡੀਅਨਸ ਐਂਡ ਆਵਰ ਆਈਡੈਂਟਿਟੀ ਇਜ਼ ਰੂਟਡ ਇਨ ਦਿਸ ਕੰਟਰੀ not in the political machinations of another nation। ਹੁਣ ਜੋ ਇੰਡੀਆ ਕਰ ਰਿਹਾ ਉਹਦੀਆਂ ਪੋਲੀਟੀਕਲ another nation ਹੋ ਗਿਆ। ਹੁਣ ਕੱਲ ਤੱਕ ਤੁਸੀਂ ਭਾਰਤ ਮਾਤਾ ਦੀ ਜੈ ਔਰ ਗੋਆ ਏਅਰਪੋਰਟਾਂ 'ਤੇ ਇਕੱਠਾ ਕੀਤਾ ਹੋਇਆ ਤੁਸੀਂ ਜਿਹੜਾ ਇੰਡੀਆ ਤੋਂ ਲੈ ਕੇ ਆਉਂਦੇ ਹੋ, ਗਊ ਮੂਤਰ ਜਿਹੜਾ ਉਹਦੇ ਡਰਮ ਭਰੇ ਹੋਏ ਨੇ ਤੁਸੀਂ, ਔਰ ਤੁਸੀਂ ਸੈਲੀਬ੍ਰੇਟ ਕਰਦੇ ਸੀ ਕਿ ਭਾਈ ਇਹ ਘਰ ਮੇਂ ਘੁਸ ਕੇ ਠੋਕਾ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਸਾਡੀ ਜਿਹੜੀ ਆਈਡੈਂਟਿਟੀ ਹੈ ਇਸ ਕੰਟਰੀ 'ਚ ਰੂਟਡ ਹੈ, ਇਹ ਤਾਂ ਪੋਲੀਟੀਕਲ ਮੈਕੀਨੇਸ਼ਨਸ ਕਿਸੇ ਹੋਰ ਮੁਲਕ ਦੇ ਨੇ, ਇੰਡੀਆ ਦੇ, ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਜਦੋਂ ਸਿੱਖਸ ਫਾਰ ਜਸਟਿਸ ਨੇ ਕੈਨੇਡੀਅਨ ਹਿੰਦੂਆਂ ਨੂੰ ਕਿਹਾ ਸੀ, ਹਿੰਦੂਤਵੀਆਂ ਨੂੰ, ਕਿ ਡਿਕਲੇਅਰ ਕਰੋ ਕਿ ਵੀ ਤੁਸੀਂ ਕੈਨੇਡਾ ਦੇ ਸ਼ਹਿਰੀ ਔਰ ਤੁਹਾਡੀ ਕੈਨੇਡਾ ਦੇ ਨਾਲ ਕਮਿਟਮੈਂਟ ਹੈ, ਔਰ ਜੇ ਨਹੀਂ ਤੁਹਾਨੂੰ ਇਹ ਕੈਨੇਡਾ ਪਸੰਦ ਇੰਡੀਅਨ ਹੈ ਤਾਂ ਫਿਰ ਤੁਸੀਂ ਜਾਓ ਉੱਥੇ। ਤਾਂ ਉਦੋਂ ਇਹਨਾਂ ਦੇ ਮੀਡੀਆ ਨੇ ਚੁੱਕਿਆ ਕਿ ਜੀ ਕੈਨੇਡਾ ਦੇ ਹਿੰਦੂਆਂ ਨੂੰ ਧਮਕੀ ਦੇ ਦਿੱਤੀ ਵੀ ਨਿਕਲ ਜਾਓ ਕੈਨੇਡਾ 'ਚੋਂ। ਆਹੀ ਗੱਲ ਜਿਹੜੀ ਹੁਣ ਕਹਿ ਰਿਹਾ ਹਾਂ ਕਿ ਜੀ ਉਹ ਪੋਲੀਟੀਕਲ ਮੈਕੀਨੇਸ਼ਨਸ ਨੇ ਕਿਸੇ ਮੁਲਕ ਦੇ, ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ। ਜੇ ਪਹਿਲਾਂ ਕਹਿੰਦੇ ਤੇ ਘੱਟੋ ਘੱਟ ਇਹ ਤਾਂ ਲੱਗਦਾ ਵੀ ਤੁਸੀਂ ਕੈਨੇਡੀਅਨ ਹੋ। ਬਿਲਕੁਲ, ਸਿੱਖ ਤਾਂ ਅਮਰੀਕਾ ਦੀ ਫੌਜ 'ਚ ਵੀ ਨੇ, ਕੈਨੇਡਾ 'ਚ ਵੀ ਨੇ। ਅਸੀਂ ਤਾਂ ਕਹਿੰਦੇ ਹਾਂ ਕਿ ਭਾਈ ਜਦੋਂ ਅਸੀਂ ਤੁਹਾਡੇ ਸੰਵਿਧਾਨ ਕਨਸਟੀਟਿਊਸ਼ਨ ਝੰਡੇ ਦੇ ਥੱਲੇ ਆ ਗਏ, ਅਸੀਂ ਅਖੀਰਲਾ ਜਿਹੜਾ ਸਾਹ ਤੱਕ ਲੜਾਂਗੇ ਤੁਹਾਡੇ, ਇਹ ਹੁੰਦੀ ਹੈ। ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਅਮਰੀਕਾ ਕੈਨੇਡਾ ਦੇ ਐਕਸ਼ਨਸ ਨੂੰ ਕ੍ਰਿਟਿਸਾਈਜ਼ ਨਹੀਂ ਕਰਦੇ, ਪਰ ਕਮਿਟਮੈਂਟ ਤਾਂ ਉਹਦੇ ਨਾਲ ਹੀ ਜੁੜੀ ਹੁੰਦੀ ਹੈ। ਫਿਰ ਉਹ ਕਹਿ ਰਹੇ ਨੇ ਕਿ ਇੰਡੋ ਕੈਨੇਡੀਅਨ ਕਮਿਊਨਿਟੀ ਹੈਜ਼ ਲੌਂਗ ਕੰਟਰੀਬਿਊਟਡ ਟੂ, ਹੁਣ ਉਹ ਕੰਟਰੀਬਿਊਸ਼ਨ ਗਿਣਾ ਰਹੇ ਨੇ ਕਿ ਅਸੀਂ ਬਿਜ਼ਨਸਮੈਨ ਹਾਂ, ਅਸੀਂ ਪ੍ਰੋਫੈਸ਼ਨਲ ਹਾਂ, ਐਕੈਡੈਮਿਕ ਹਾਂ, ਆਰਟਿਸਟ ਹਾਂ, ਕਮਿਊਨਿਟੀ ਲੀਡਰ ਹਾਂ, ਅਸੀਂ ਤੁਹਾਡੇ ਗੁਆਂਢੀ ਹਾਂ, ਵੀ ਆਰ ਯੂਅਰ ਨੇਬਰਸ, ਯੂਅਰ ਕੋਲੀਗਸ, ਯੂਅਰ ਫਰੈਂਡਸ। ਅਸੀਂ ਤਾਂ ਬਹੁਤ ਕੈਨੇਡਾ ਦਾ ਮਲਟੀਕਲਚਰਲ ਮੋਜ਼ੈਕ ਦਾ ਅਸੀਂ ਹਿੱਸਾ ਬਣਨਾ। ਹੁਣ ਉਹਨਾਂ ਨੇ ਫਿਰ ਇਹ ਪਹਿਲਾਂ ਸਾਰੇ ਤਰਲੇ ਤੁਰਲੇ ਕਰਕੇ ਫਿਰ ਉਹਨਾਂ ਨੇ ਆਪਣਾ ਫੰਡ ਦਿਖਾਇਆ, ਨਹੀਂ ਹਾਂ ਫਿਰ ਫੰਡ ਚੱਕਿਆ। We demand an apology for this insensitive and discriminatory act। ਕਿ ਤੁਸੀਂ ਤਾਂ ਸਾਡੀ ਸੰਵੇਦਨਸ਼ੀਲਤਾ ਦੇ ਉੱਤੇ ਵੱਡੇ ਵੱਡੇ ਬਾਟੇ ਦੇ ਬੂਟ ਰੱਖਦੇ ਨੇ ਔਰ ਇਹ ਸਾਡਾ ਕੁਚਲ ਦਿੱਤੇ ਸਾਡੇ ਸਾਰੇ ਜ਼ਖਮ, ਔਰ ਡਿਸਕ੍ਰਿਮੀਨੇਟਰੀ ਇੰਨਾ ਵਿਤਕਰਾ ਤੁਸੀਂ ਕਰ ਦਿੱਤਾ ਹੈ। ਹੁਣ ਕੱਲਾ ਲਫ਼ਜ਼ਾਂ ਨਾਲ ਨਹੀਂ ਸਰਨਾ, ਅਸੀਂ more than just words, we expect a clear and actionable course of action to be laid out to address the systematic racism and bias that led to this decision। ਕਿ ਤੁਸੀਂ ਰੇਸਿਸਟ ਹੋ, ਇਸ ਲਈ ਤੁਸੀਂ ਦੀਵਾਲੀ ਦੇ ਆਉਣ ਤੋਂ ਨਾ ਕਰਤੀ। ਸਿਰਫ ਇਹ ਗੱਲਾਂ ਬਾਤਾਂ ਦੇ ਨਾਲ ਨਹੀਂ ਸਰਨਾ, ਅਸੀਂ ਰੀਅਲ ਚੇਂਜ ਦੇਖਣਾ ਚਾਹੁੰਦੇ ਹਾਂ, ਅਸੀਂ
ਕਮਿਟਮੈਂਟ ਦੇਖਣਾ ਚਾਹੁੰਦੇ ਹਾਂ ਔਰ ਈਵਨ ਤੁਸੀਂ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਕੇ ਰੱਖਤਾ ਹੈ ਕਿਉਂਕਿ ਸਾਡੀ ਕਲਚਰਲ ਤੇ ਐਥਨਿਕ ਬੈਕਗਰਾਊਂਡ ਡਿਫਰੈਂਟ ਹੈ। ਫਿਰ ਉਹਨੇ ਕਿਹਾ ਕਿ ਵੀ ਆਪੋਜੀਸ਼ਨ ਦਾ ਲੀਡਰ ਐਕਨੋਲਜ ਕਰੇ ਕਿ ਜਿਹੜਾ ਹਾਰਮ ਕੀਤਾ ਹੈ ਔਰ ਜਿਹੜਾ ਸਾਡੇ ਨਾਲ ਧੱਕਾ ਹੋਇਆ ਹੈ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਹੈ ਔਰ ਇਹ ਸਾਰੇ 'ਚ ਫਿਰ ਅਖੀਰ 'ਚੋਂ ਕਹਿੰਦਾ ਕਿ ਵੀ ਇਹ ਜਿਹੜਾ ਚਿੱਠੀ ਹੈ, this letter represents the collective voice of Indo-Canadian community, especially the Hindu Canadians of 850,000 strong, a community that is educated, prosperous, law-abiding, familiar. ਹੁਣ ਇਹ 8.5 ਲੱਖ ਹਿੰਦੂਆਂ ਦੇ ਤਰਜਮਾਨ ਬਣ ਗਏ। ਤੁਹਾਨੂੰ ਕਿਹਨੇ ਲਿਖ ਕੇ ਦਿੱਤਾ 8.5 ਲੱਖ ਨੇ? ਕੋਈ ਪਟੀਸ਼ਨ ਤੁਹਾਨੂੰ ਕਰਕੇ ਦਿੱਤੀ ਆ ਵੀ ਆ ਸਾਡੇ ਵੱਲੋਂ ਤੁਸੀਂ ਕਰੋ। ਹੁਣ ਇਹ ਹੈ ਇਹਨਾਂ ਦੇ, ਉਹ ਕਹਿੰਦੇ ਜੀ ਅਸੀਂ 8.5 ਲੱਖ ਜਿਹੜਾ ਹਿੰਦੂਆਂ ਵੱਲੋਂ ਜਿਹੜਾ ਉਹ ਤੁਹਾਨੂੰ ਇਹ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ ਔਰ ਅਸੀਂ ਕੈਨੇਡਾ ਦੀ ਆਈਡੈਂਟਿਟੀ 'ਚ ਬੜਾ ਪ੍ਰਾਈਡ ਲੈਂਦੇ ਹਾਂ ਔਰ ਇੰਪੋਰਟੈਂਟ ਹੈ ਵੀ ਹੁਣ ਇੰਡੀਆ ਤੋਂ ਕਿਵੇਂ ਇਹਨਾਂ ਨੇ ਆਪਣੇ ਆਪ ਨੇ ਡਿਸਟੈਂਸ ਕੀਤਾ। ਵੀ ਟੇਕ ਇਮੀਡੀਏਟ ਪ੍ਰਾਈਡ ਇਨ ਅਵਰ ਕੈਨੇਡੀਅਨ ਆਈਡੈਂਟਿਟੀ ਐਂਡ ਵੀ ਰਿਫਿਊਜ਼ ਟੂ ਲੈਟ the actions of a foreign government dictate how we are perceived and treated in this country. ਫੋਰਨ ਗਵਰਨਮੈਂਟ, ਹੁਣ ਇੰਡੀਆ ਦੀ ਗਵਰਨਮੈਂਟ ਫੋਰਨ ਵਿਦੇਸ਼ੀ ਹਕੂਮਤ ਕੀ ਕਰਦੀ ਹੈ ਉਹਦੇ ਨਾਲ ਸਾਨੂੰ ਡਿਫਾਈਨ ਨਾ ਕਰੋ। ਅਸੀਂ ਇੰਡੀਅਨ ਹੈ ਪਰ ਅਗੇਨ ਉਹ ਜਿਹੜਾ ਇਹਨਾਂ ਦੀ ਇਬਕੀ ਬਾਰ ਮਾਰ ਤੋਂ ਦੇਖੋ ਬੜਾ ਪਹਾੜ ਅਖੀਰ ਕਹਿੰਦੇ ਰਿਮੈਂਬਰ ਵੀ ਵਿਲ ਰਿਮੈਂਬਰ ਆਵਰ ਫਰੈਂਡਸ ਐਟ ਦਾ ਟਾਈਮ ਆਫ ਐਕਸਰਸਾਈਜ਼ਿੰਗ ਆਵਰ ਫਰੈਂਚਾਈਜ਼ ਕਿ ਜਦੋਂ ਵੋਟ ਪਾਉਣ ਦਾ ਟਾਈਮ ਆਇਆ ਉਦੋਂ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ। ਉਹਨਾਂ ਨੂੰ ਹੋਰ 76 ਤੁਹਾਨੂੰ 4 ਪਏ ਤਾਂ ਤੁਸੀਂ ਕਹਿਣਾ ਵੋਟ ਤੁਹਾਨੂੰ ਹੀ ਪਾਵਾਂਗੇ। ਸੋ ਇਹ ਮੈਨੂੰ ਆਈ ਐਮ ਟੇਕਿੰਗ ਡਰਾਇੰਗ ਪਲੇਸ਼ਰ ਆਊਟ ਆਫ ਇਟ ਕਿ ਵੀ ਇਹ ਹੈ। ਤੁਸੀਂ ਜਦੋਂ ਐਵੇਂ ਨਹੀਂ ਕਿਹਾ ਉਹਨੇ ਗੋਰੇ ਨੇ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਜਾਂ ਤੁਹਾਡੇ ਗਲ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ। ਅਜੇ ਕੋਈ ਲਫੇੜਾ ਵੱਜਿਆ ਨਹੀਂ, ਉਹਨਾਂ ਨੇ ਸਿਰਫ ਡਿਸਟੈਂਸ ਹੀ ਕੀਤਾ। ਉਹਨਾਂ ਨੇ ਕਿਹਾ ਓਏ ਇਹ ਤਾਂ ਸਾਰੇ ਅਸੀਂ ਏਜੰਟ ਬਣ ਗਏ ਇੰਡੀਆ ਦੇ, ਉਹ ਤਾਂ ਕੱਲ੍ਹ ਨੂੰ ਆਨਸਰੇਬਲ ਹੋਵਾਂਗੇ। ਅਜੇ ਕੁਛ ਹੁਣ ਉਹ ਇੰਡੀਆ ਇਹਨਾਂ ਨੂੰ ਡਿਫਰੈਂਟ ਲੱਗਣ ਲੱਗ ਗਿਆ, ਫੋਰਨ ਗਵਰਨਮੈਂਟ ਦੂਜਾ ਪੱਕੇ ਕੈਨੇਡੀਅਨ ਬਣ ਗਏ ਨੇ। ਇਹ ਹੈ ਇਹਨਾਂ ਦਾ ਕਿਰਦਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਚਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।